ਜਹਿਣ ਦੇ ਵਿੱਚ ਕਿਵੇਂ ਆ ਵੀ ਆਹ ਚੀਜ਼ ਤਾਂ ਆਪਾਂ ਬਣਾਉਣੀ ਆ ਬਾਈ, ਵੀ ਇਹਦੇ 'ਤੇ ਆਪਾਂ ਗੱਲਬਾਤ ਕਰਾਂਗੇ ਅਤੇ ਆਹ ਚੀਜ਼ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਹੋਈ ਆ। ਜਦੋਂ ਇੱਦਾਂ ਦੇ ਸਬਜੈਕਟ ਆਉਂਦੇ ਆ ਤਾਂ ਉਹ ਮੇਕਰਸ ਹੁੰਦੇ ਨੇ ਬਣਾਉਣ ਵਾਲੇ, ਹੈ ਨਾ। ਤਾਂ ਮੇਕਰਸ ਆਪਦੀ ਕੋਈ ਗੱਲ ਕਹਿਣੀ ਚਾਹੁੰਦੇ ਹੁੰਦੇ ਆ, ਤਾਂ ਰੋਡੇ ਕਾਲਜ ਰਾਹੀਂ ਵੀ ਅਸੀਂ ਕੁਝ ਕਹਿਣ ਦਾ ਯਤਨ ਕੀਤਾ। ਬਈ ਤੁਸੀਂ ਮੂਵੀ ਦੇ ਵਿੱਚ ਜੋ ਦਿਖਾਇਆ, ਜੋ ਲੋਕਾਂ ਦੇ ਵਿੱਚ ਵਿਚਰੇ, ਹੈ ਨਾ, ਆਮ ਉਦੋਂ ਉਹ ਮਾਹੌਲ ਸੀ, ਸੰਨ 90 ਦੀ ਗੱਲ ਕਰ ਲਈਏ ਜਾਂ ਉਸ ਤੋਂ ਬਾਅਦ ਦੀ 11-12 ਤੋਂ ਬਾਅਦ ਉਹ ਚੀਜ਼ਾਂ ਬੰਦ ਹੋ ਗਈਆਂ ਜਿਹੜੀਆਂ ਕਾਲਜਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਜੀ। ਪ੍ਰਧਾਨਗੀ ਪਿੱਛੇ ਲੜਾਈ ਹੋਣੀ, ਬੱਸਾਂ ਵਾਲਿਆਂ ਨਾਲ ਲੜ ਪੈਣਾ ਟਿਕਟ ਪਿੱਛੇ, ਹਾਲਾਂਕਿ ਕੋਈ ਗੱਲ ਜੀ ਕੁਛ ਨਹੀਂ ਹੁੰਦੀ, 5-10 ਰੁਪਏ ਦੀ ਗੱਲ ਹੁੰਦੀ ਸੀ। ਉਹ ਯੂਥ ਨੂੰ ਉੱਧਰਲੇ ਪਾਸੇ ਨੂੰ ਲਿਜਾਇਆ ਕਿਵੇਂ ਜਾਂਦਾ ਸੀਗਾ, ਕੌਣ ਸੀ ਪਿੱਛੇ? ਉਦੋਂ ਤਾਂ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਸੀ। ਚਲੋ ਹੁਣ ਤਾਂ ਪਤਾ ਲੱਗਣ ਲੱਗ ਗਿਆ ਵੀ ਪਾਰਟੀਆਂ ਪੋਲੀਟੀਕਲ ਪਾਰਟੀਆਂ ਜਾਂਦੀਆਂ ਜਾਂ ਸਿਆਸਤ ਜਾਂਦੀ ਹੈ। ਕਿਸੇ ਨਾਲ ਵੀ ਤੁਸੀਂ ਗੱਲ ਕਰੋਗੇ ਨਾ, ਤੁਹਾਨੂੰ 100 'ਚੋਂ 99% ਲੋਕ ਇਹੀ ਕਹਿਣਗੇ ਵੀ ਯਾਰ ਹਾਂ ਪੋਲੀਟੀਕਲ ਬੰਦੇ ਖਰਾਬ ਕਰ ਦਿੰਦੇ ਆ, ਯੂਥ ਨੂੰ ਵਰਤ ਲੈਂਦੇ ਆ, ਇੱਦਾਂ ਕਰਦੇ ਆ, ਹੈ ਨਾ। ਮੈਂ ਵੀ ਇਸੇ ਤਰ੍ਹਾਂ ਹੀ ਰਿਹਾ, ਮੈਂ ਵੀ ਜ਼ਿੰਦਗੀ ਇਹੋ ਜਿਹੀ ਜਾ ਕੇ ਆਇਆ, ਪਰ ਉਹ ਮਾਹੌਲ ਸਿਰਜ ਕੇ ਆਪਾਂ ਕੋਈ ਗੱਲ ਕਹਿਣੀ ਚਾਹੁੰਦੇ ਸੀ। ਤੁਸੀਂ ਇੱਕ ਡਾਇਲੋਗ ਲਿਖਿਆ ਉਹਦੇ 'ਚ ਕਿ ਹਰ ਕਾਲਜ ਦੇ ਮੋੜ 'ਤੇ ਇੱਕ ਚੁਰਸਤਾ ਹੁੰਦਾ, ਗੇਟ ਦੇ ਬਾਹਰ। ਹਾਂਜੀ, ਉਹ ਚੁਰਸਤਾ ਕਿਤੇ ਨਾ ਕਿਤੇ ਲੈ ਕੇ ਜਾਂਦਾ ਕਿਸੇ ਨਾ ਕਿਸੇ। ਬਿਲਕੁਲ। ਹਰ ਕਾਲਜ ਦੇ ਨੇੜੇ ਇੱਕ ਚੁਰਸਤਾ ਹੁੰਦਾ ਜਿੱਥੇ ਜਵਾਨੀ ਜਜ਼ਬਾਤੀ ਹੋ ਕੇ ਕਿਹੜੇ ਮੁੜ ਚ ਕਿਸੇ ਨੂੰ ਕੁਝ ਪਤਾ ਨਹੀਂ। ਬਿਲਕੁਲ ਜੀ। ਹੁਣ ਜਦੋਂ ਮੈਨੂੰ ਲੱਗਦਾ ਵੀ ਦੀਪ ਜੇ ਦੇਖਦਾ ਹੋਊਗਾ ਵੀ ਜਿਹੜਾ ਬੱਬੂ ਆ ਤਾਂ ਉਹਦੀ 4 ਲੋਕਾਂ ਦੇ ਤੱਕ ਆ, ਹੈ ਨਾ, ਕੁੜੀਆਂ ਬੱਬੂ ਕਰਦੀਆਂ, ਤਾਂ ਦੀਪ ਵੀ ਨਵਾਂ ਕਾਲਜ ਆਇਆ ਹੋਣਾ, ਤਾਂ ਹੁਣ ਸਰ ਉਹਨੂੰ ਵੀ ਹੋਣਾ ਵੀ, ਹੈ ਨਾ। ਉਸ ਦੇ ਵਿੱਚ ਫਿਰ ਦੱਸਿਆ ਜਾਂਦਾ ਮੂਵੀ 'ਚ, ਹੈ ਨਾ, ਵੀ 1990 ਦੇ ਦਹਾਕੇ ਦੇ ਵਿੱਚ ਗੁਰਦੀਪ ਨੇ ਕਿਵੇਂ ਸਿੰਘਾਂ ਦੇ ਨਾਲ ਚੱਲੇ, ਕਿਵੇਂ ਸਿੰਘਾਂ ਦਾ ਜਿਹੜਾ ਰੋਲ ਆ ਉਹ ਆਉਂਦਾ ਗਾ, ਇੱਕ ਥਾਣੇਦਾਰ ਨੂੰ ਥਾਣੇ ਦੇ ਸਾਹਮਣੇ ਮਾਰ ਦਿੱਤਾ ਜਾਂਦਾ। ਬਾਈ ਅਸਲ 'ਚ ਨਾ 92 'ਚ ਮੈਨੂੰ ਲੱਗਦਾ ਥੋੜ੍ਹੇ ਹਾਲਾਤ ਆਮ ਹੋਏ, 92 ਤੱਕ ਇਹ ਮਾਹੌਲ ਰਿਹਾ। ਸਾਡਾ ਖੇਤਾਂ 'ਚ ਘਰ ਵਾਲੇ ਪਿੰਡ ਰੋਡੇ, ਤਾਂ ਮੈਂ ਉਹ ਮਾਹੌਲ ਦੇਖਿਆ। ਸਵੇਰੇ ਪਤਾ ਲੱਗਣਾ ਵੀ ਕਿਸੇ ਸੂਏ ਕੱਸੀ ਤੇ ਕਿਸੇ ਸਾਡੇ ਮੁੰਡੇ ਦੀ ਲਾਸ਼ ਪਈ ਆ, ਰਾਤ ਪੁਲਿਸ ਨੇ ਮਾਰਤਾ, ਤੇ ਜਾਂ ਕੋਈ ਪਤਾ ਲੱਗਣਾ ਵੀ ਯਾਰ ਕਿਸੇ ਪਰਿਵਾਰ 'ਤੇ ਗੋਲੀਆਂ ਚੱਲ ਗਈਆਂ, ਤਾਂ ਵਗਦੀ ਗੰਗਾ 'ਚ ਬਹੁਤ ਲੋਕਾਂ ਨੇ ਹੱਥ ਵੀ ਧੋਤੇ। ਉਹ ਬਹੁਤ ਸਾਰੀਆਂ ਘਟਨਾਵਾਂ ਅੱਖੀਂ ਵੀ ਦੇਖੀਆਂ, ਸੁਣੀਆਂ ਵੀ, ਤਾਂ ਕੋਲ ਦੀ ਵੀ ਲੰਘ ਕੇ ਗਏ ਵੀ ਇਕੱਠ ਹੋਇਆ ਖੜਾ ਤੇ ਉੱਥੇ ਘਟਨਾ ਘਟੀ ਆ, ਉਹ ਜਹਿਨ 'ਚ ਸਾਰੀਆਂ ਸੀਗੀਆਂ। ਤਾਂ ਜਦੋਂ ਅਸੀਂ 1990 ਦੀ ਜ਼ਿੰਦਗੀ ਦਿਖਾਉਂਦੇ ਆ ਤਾਂ ਕੰਧ ਤੋਂ ਅੰਦਰ ਹਾਸਾ ਖੇਡਾ ਜੰਟੇ ਉਹਨਾਂ ਦਾ। ਕੀ ਹੋ ਗਿਆ ਭਰਾਵਾ? ਠੀਕ ਆ ਬਾਈ ਤੂੰ ਹੁਣ ਠੀਕ ਆ। ਪਰ ਕਾਲਜ ਤੋਂ ਬਾਹਰ ਹੀ ਹੋਰ ਜ਼ਿੰਦਗੀ ਚੱਲ ਰਹੀ ਹੈ। ਜਥੇਬੰਦੀ ਸੰਘਰਸ਼ ਲੜ ਰਹੀ ਆ, ਪੁਲਿਸ ਦੇ ਟਾਊਟ ਨੇ, ਮਾੜੇ ਅਫਸਰ ਨੇ, ਤਾਂ ਬਸ ਉਹ ਅਸਲ ਜ਼ਿੰਦਗੀ ਦੀ ਫਿਲਮ ਆ। ਪੂਰੀ ਦੀ ਪੂਰੀ ਇੱਕ ਲਾਈਫ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਇੱਕ ਵਰਲਡ ਕ੍ਰੀਏਟ ਕੀਤਾ। ਹੁਣ ਦੀ ਨੌਜਵਾਨੀ, ਹੁਣ ਦੀ ਪੀੜ੍ਹੀ 'ਚ ਦੇਖਦੇ ਹੋ ਚੀਜ਼ਾਂ, ਜਦੋਂ ਕਾਲਜ ਦੇ ਮੂਹਰ ਦੀ ਲੰਘਦੇ ਹੋ ਜਾਂ ਰੋਡੇ ਕਾਲਜ ਦੇ ਮੂਹਰ ਦੀ ਲੰਘਦੇ ਹੋ, ਕਦੇ ਪਿੰਡ ਗਏ ਹੋ, ਤਾਂ ਇਹ ਨਹੀਂ ਵੀ ਇਕੱਲੇ ਪੰਜਾਬ ਦੀ ਗੱਲ ਹੀ ਆ, ਤਾਂ ਜਵਾਨੀ ਤਾਂ ਅੱਥਰ ਹੀ ਹੁੰਦੀ ਆ ਹਰੇਕ ਥਾਂ ਹੀ। ਜਦ ਯੂਥ ਖੜਦਾ ਤੇ ਵੱਡੇ ਵੱਡੇ ਹੁਕਮਰਾਨਾਂ ਦੇ ਤਖਤੇ ਪਲਟ ਦਿੰਦਾ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜੇ ਹੋ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਬੇਹੱਦ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਜਿਹੜੀ ਮੁਲਾਕਾਤ ਲੈ ਕੇ ਰੂਬਰੂ ਹੋਏ ਹਾਂ, ਉਸ ਮੁਲਾਕਾਤ ਨੂੰ ਕਰਾਉਣ ਦੇ ਲਈ ਅਸੀਂ 300-250 ਕਿਲੋਮੀਟਰ ਦਾ ਜਿਹੜਾ ਸਫ਼ਰ ਆ ਉਹ ਤੈਅ ਕਰਕੇ ਪਹੁੰਚੇ ਹਾਂ। ਤਾਂ ਸਾਡੇ ਨਾਲ ਬਾਈ ਹਰਿੰਦਰਜੀਤ ਸਿੰਘ ਬਰਾੜ ਉਰਫ ਹੈਪੀ ਰੋਡੇ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ ਬਾਈ ਹੋਰਾਂ ਦੇ ਨਾਲ। ਬਾਈ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸ਼ੁਰੂਆਤ ਕਿੱਥੋਂ ਕਰੀਏ? ਜਿਹੜੀ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਬੈਠੇ ਆਫ ਕੈਮਰਾ, ਹੈ ਨਾ, ਮੇਰੇ ਪਿੱਛੇ ਪੋਸਟਰ ਵੀ ਆ ਰੋਡੇ ਕਾਲਜ। ਹਾਂਜੀ, ਇਹ ਹੱਥ 'ਚ ਇਹ ਪਹਿਲਾ ਪੋਸਟਰ ਸੀ ਸਾਡਾ। ਹਾਂ, ਜਦੋਂ ਫਿਲਮ ਅਨਾਊਂਸ ਕੀਤੀ ਸੀ ਤਾਂ ਸ਼ੂਟ ਕਰਨ ਤੋਂ ਬਾਅਦ ਮੈਨੂੰ ਲੱਗਦਾ ਸੀ ਇਹ ਪੋਸਟਰ ਪਾਇਆ ਜੀ। ਤੇ ਕਾਫੀ ਪੋਸਟਰ ਲੋਕਾਂ ਨੇ ਪਸੰਦ ਕੀਤਾ। ਨਹੀਂ, ਮੈਂ ਇਹ ਪੋਸਟਰ ਨੂੰ ਬਈ ਦੇਖ ਰਿਹਾ ਸੀਗਾ ਜਦੋਂ ਮੈਂ ਆਇਆ ਨਾ, ਇਹਦੇ ਤੇ ਹੱਥ ਦੇ ਵਿੱਚ ਇੱਟ ਚੱਕੀ ਹੋਈ ਆ, ਪਿੱਛੇ ਰੋਡਵੇਜ਼ ਦੀ ਬੱਸ ਆ ਰਹੀ ਆ, ਹੈ ਨਾ। ਅਸਲ 'ਚ ਦੇਖੋ ਜੀ, ਪੰਜਾਬ ਦੀ ਫਿਲਮ, ਪੰਜਾਬੀ ਫਿਲਮ, ਤਾਂ ਜਿਹੜਾ 1990 ਤੋਂ ਲੈ ਕੇ 90 ਵੀ ਕਿਉਂ 85-86 ਤੋਂ ਲੈ ਕੇ ਮੈਨੂੰ ਲੱਗਦਾ 2011-12 ਤੱਕ ਦੇ ਜੋ ਜ਼ਿਆਦਾ ਹਾਲਾਤ ਰਹੇ,
ਤਾਂ ਉਹਨਾਂ ਦੀ ਉਸ ਵਰਲਡ ਦੀ ਕਹਾਣੀ ਹੈ, 2 ਪੀੜ੍ਹੀਆਂ ਦੀ ਕਹਾਣੀ ਹੈ। ਤਾਂ ਮੈਨੂੰ ਲੱਗਦਾ ਵੀ ਜਿੰਨੇ ਵੀ ਰੋਡ ਤੇ ਕਾਲਜ ਹੁੰਦੇ ਸੀ ਤਾਂ ਉੱਥੇ ਇਹੋ ਜਿਹੇ ਕਿੱਸੇ ਆਮ ਹੀ ਹੁੰਦੇ ਸੀ। ਤਾਂ ਹੁਣ ਦੇਖੋ ਇੱਕੋ ਹੀ ਕਾਪੀ ਲੈ ਕੇ ਕਾਲਜ ਚਲੇ ਜਾਂਦੇ ਸੀ, ਹੈ ਨਾ। ਤਾਂ ਇਹਦਾ ਫਿਲਮ ਦਾ ਗਾਣਾ ਵੀ ਸੀ, MLA ਵਰਗੀ ਉਦੋਂ ਚੜ੍ਹਾਈ ਹੁੰਦੀ ਸੀ, ਉਦੋਂ ਪਿਸਟਲ ਵਾਂਗੂ ਡੱਬ 'ਚ ਕਾਪੀ ਪਾਈ ਹੁੰਦੀ ਸੀ। ਤੇ ਬਾਕੀ ਕੜੇ ਵਾਲਾ ਹੱਥ ਨਾ, ਤਾਂ ਸਾਡੇ ਉਹ ਪਿੰਡਾਂ ਵਾਲੇ ਮੁੰਡੇ ਜਿਵੇਂ ਆਪਾਂ ਕਹਿੰਦੇ ਮੱਕ ਜੇ ਮੁੰਡੇ, ਮੱਕ ਜੇ ਦੇਸੀ ਮੁੰਡੇ, ਹੈ ਨਾ। ਤਾਂ ਉਹ ਬਸ ਉਹੀ ਕਹਾਣੀ ਆ, ਆਪਣੇ ਵਾਲੇ ਦੀ ਕਹਾਣੀ ਆ। ਕਿਵੇਂ ਜਿਹਨ ਦੇ ਵਿੱਚ ਕਿਵੇਂ ਆ ਵੀ ਆਹ ਚੀਜ਼ ਤਾਂ ਆਪਾਂ ਬਣਾਉਣੀ ਆ ਬਾਈ, ਵੀ ਇਹਦੇ 'ਤੇ ਆਪਾਂ ਗੱਲਬਾਤ ਕਰਾਂਗੇ ਅਤੇ ਆਹ ਚੀਜ਼ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਆ। ਬਈ ਦੇਖੋ, ਕੋਈ ਫਿਲਮ ਨਾ ਮੈਨੂੰ ਲੱਗਦਾ ਹਮੇਸ਼ਾ ਹੀ ਕਿਸੇ ਰਾਈਟਰ ਦਾ, ਕਿਸੇ ਡਾਇਰੈਕਟਰ ਦਾ ਮਨ ਹੁੰਦੀ ਆ। ਬਹੁਤ ਸਾਰੀਆਂ ਫਿਲਮਾਂ ਐਸੀਆਂ ਵੀ ਹੁੰਦੀਆਂ ਨੇ, ਸਾਡੀ ਪੰਜਾਬੀ ਸਿਨੇਮੇ 'ਚ ਕੁਛ ਫਿਲਮਾਂ ਬਣੀਆਂ ਨੇ, ਤਾਂ ਚਲੋ ਮੈਂ ਕਿਸੇ ਦੀ ਆਲੋਚਨਾ ਨਹੀਂ ਕਰਦਾ। ਤਾਂ ਉਹਨਾਂ ਦਾ ਮਕਸਦ ਹੁੰਦਾ ਬਸ ਅਸੀਂ ਫਿਲਮ ਬਣਾਉਣੀ ਹੈ, ਜਿਹੋ ਜਿਹੀ ਮਰਜ਼ੀ ਬਣ ਜੇ, ਹੈ ਨਾ। ਤਾਂ ਉਹਨਾਂ ਨੂੰ ਹੁੰਦਾ ਵੀ ਕਿਸੇ ਹੀਰੋ ਨੇ ਹਾਮੀ ਭਰਤੀ, ਕੋਈ ਲਿਹਾਜ਼ ਲੱਭ ਗਈ, ਤਾਂ ਫਿਰ ਉਹ ਕੋਈ ਇੰਗਲੈਂਡ ਦਾ ਜੁਗਾੜ ਕਰ ਲਿਆ, ਕੋਈ ਸਬਸਿਡੀ ਦਾ ਕਰ ਲਿਆ, ਤਾਂ ਰਲ ਮਿਲ ਕੇ ਉਹ ਵੀ ਫਿਲਮ ਬਣਾਉਂਦੇ ਚਲੋ। ਪਰ ਜਦੋਂ ਤੁਸੀਂ ਕੋਈ, ਜਿਵੇਂ ਹੁਣ ਤੁਹਾਡੇ ਕੋਲ ਥੋੜ੍ਹਾ ਚਰਚਾ ਦਾ ਵਿਸ਼ਾ ਬਣੀ ਆ ਜੀ, ਤਾਂ ਜਦੋਂ ਇੱਦਾਂ ਦੇ ਸਬਜੈਕਟ ਆਉਂਦੇ ਆ ਤਾਂ ਉਹ ਮੇਕਰਸ ਹੁੰਦੇ ਨੇ ਬਣਾਉਣ ਵਾਲੇ, ਹੈ ਨਾ। ਤਾਂ ਮੇਕਰਸ ਆਪਦੀ ਕੋਈ ਗੱਲ ਕਹਿਣੀ ਚਾਹੁੰਦੇ ਹੁੰਦੇ ਆ ਵੀ ਮੈਂ ਕੋਈ ਗੱਲ ਕਹਿਣੀ ਚਾਹੁੰਦਾ, ਤਾਂ ਉਹ ਗੱਲ ਕਹਿਣ ਦਾ ਉਹਦਾ ਤਰੀਕਾ ਕੀ ਆ। ਤਾਂ ਰੋਡੇ ਕਾਲਜ ਰਾਹੀਂ ਵੀ ਅਸੀਂ ਕੁਛ ਕਹਿਣ ਦਾ ਯਤਨ ਕੀਤਾ। ਅੱਜ ਤੋਂ ਪਹਿਲਾਂ ਮੇਰੀਆਂ ਜਿੰਨੀਆਂ ਵੀ ਇੰਟਰਵਿਊ ਹੋਈਆਂ ਤਾਂ ਮੈਂ ਉਹਦੇ 'ਚ ਹਮੇਸ਼ਾ ਹੀ ਇਹ ਕਿਹਾ, ਮੈਨੂੰ ਜਦੋਂ ਕੋਈ ਪੱਤਰਕਾਰ ਪੁੱਛਦੇ, ਸਾਡੇ ਐਕਟਰਾਂ ਨੂੰ ਵੀ ਪੁੱਛਦੇ, ਤਾਂ ਮੈਂ ਸਾਰਿਆਂ ਨੂੰ ਰੋਕਿਆ ਹੋਇਆ ਸੀ। ਮੈਂ ਕਿਹਾ ਤੁਸੀਂ ਕਿਸੇ ਨੇ ਇਹ ਨਹੀਂ ਕਹਿਣਾ ਵੀ ਅਸੀਂ ਕੋਈ ਮੈਸੇਜ ਦੇਣ ਲੱਗੇ ਹਾਂ, ਤੁਸੀਂ ਇਹ ਕਹਿਣਾ ਵੀ ਅਸੀਂ ਇੱਕ ਫਿਲਮ ਬਣਾਈ ਆ, ਭਰਪੂਰ ਮਨੋਰੰਜਨ ਆ, ਫਿਲਮ ਵੇਖਣ ਤੋਂ ਬਾਅਦ ਸ਼ਾਇਦ ਤੁਹਾਨੂੰ ਕੋਈ ਤੁਹਾਡੇ ਕੰਮ ਦੀ ਗੱਲ ਮਿਲ ਜੇ। ਕਿਉਂਕਿ ਜਦੋਂ ਅਸੀਂ ਆਪਦੇ ਮੂੰਹੋਂ ਕਹਿੰਦੇ ਹਾਂ ਨਾ ਵੀ ਅਸੀਂ ਕੋਈ ਸੋਸਾਇਟੀ ਨੂੰ ਮੈਸੇਜ ਦੇਣ ਲੱਗੇ ਆ, ਤਾਂ ਮੈਨੂੰ ਲੱਗਦਾ ਹੁੰਦਾ ਇੱਕ ਬੜੀ ਵੱਡੀ ਹਮਾਕਤ ਆ, ਹੈ ਨਾ। ਕੋਈ ਉਹਨੂੰ ਫੁਕਰਬਾਜੀ ਕਹਿ ਲਓ, ਚਾਹੇ ਯਾਰ ਸੋਸਾਇਟੀ ਤਾਂ ਬਹੁਤ ਉੱਪਰ ਆ ਸਾਡੇ ਤੋਂ, ਲੋਕ ਬਾਹਲੇ ਸਿਆਣੇ ਆ। ਅੱਜ ਦਾ ਯੂਥ ਆ ਨਾ ਜਿਹੜਾ, ਉਹ ਤਾਂ ਤੋਪਾ ਹੀ ਨੇ ਜਵਾਕ। ਬਈ ਤੁਸੀਂ ਮੂਵੀ ਦੇ ਵਿੱਚ ਜੋ ਦਿਖਾਇਆ, ਜੋ ਲੋਕਾਂ ਦੇ ਵਿੱਚ ਵਿਚਰੇ, ਹੈ ਨਾ, ਆਮ ਉਦੋਂ ਉਹ ਮਾਹੌਲ ਸੀ, ਸੰਨ 90 ਦੀ ਗੱਲ ਕਰ ਲਈਏ ਜਾਂ ਉਸ ਤੋਂ ਬਾਅਦ ਦੀ 11-12 ਤੋਂ ਬਾਅਦ ਉਹ ਚੀਜ਼ਾਂ ਬੰਦ ਹੋ ਗਈਆਂ ਜਿਹੜੀਆਂ ਕਾਲਜਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ। ਪ੍ਰਧਾਨਗੀ ਪਿੱਛੇ ਲੜਾਈ ਹੋਣੀ, ਬੱਸਾਂ ਵਾਲਿਆਂ ਨਾਲ ਲੜ ਪੈਣਾ ਟਿਕਟ ਪਿੱਛੇ, ਹਾਲਾਂਕਿ ਕੋਈ ਗੱਲ ਜੀ ਕੁਛ ਨਹੀਂ ਹੁੰਦੀ, 5-10 ਰੁਪਈਆਂ ਦੀ ਗੱਲ ਹੁੰਦੀ ਸੀ ਨਾ। ਉਹ ਯੂਥ ਨੂੰ ਉਧਰਲੇ ਪਾਸੇ ਨੂੰ ਲਿਜਾਇਆ ਕਿਵੇਂ ਜਾਂਦਾ ਸੀਗਾ, ਕੌਣ ਸੀ ਪਿੱਛੇ? ਉਦੋਂ ਤਾਂ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਸੀ। ਚਲੋ ਹੁਣ ਤਾਂ ਪਤਾ ਲੱਗਣ ਲੱਗ ਗਿਆ ਵੀ ਪਾਰਟੀਆਂ, ਪੋਲੀਟੀਕਲ ਪਾਰਟੀਆਂ ਜਾਂਦੀਆਂ ਜਾਂ ਸਿਆਸਤ ਜਾਂਦੀ ਹੈ। ਵੀਰੇ ਸਿੱਧਾ ਤਾਂ ਦੇਖੋ, ਮੈਂ ਥੋੜ੍ਹਾ ਜਿਹਾ ਹੋਰੋਂ ਸੋਚਦਾ। ਦੇਖੋ ਕਿਸੇ ਨਾਲ ਵੀ ਤੁਸੀਂ ਗੱਲ ਕਰੋਗੇ ਨਾ, ਤੁਹਾਨੂੰ 100 'ਚੋਂ 99% ਲੋਕ ਇਹੀ ਕਹਿਣਗੇ ਵੀ ਯਾਰ ਹਾਂ ਪੋਲੀਟੀਕਲ ਬੰਦੇ ਖਰਾਬ ਕਰ ਦਿੰਦੇ ਆ, ਯੂਥ ਨੂੰ ਵਰਤ ਲੈਂਦੇ ਆ, ਇੱਦਾਂ ਕਰਦੇ ਆ। ਉਹ ਗੱਲ ਵੀ ਠੀਕ ਆ ਕਿਸੇ ਹੱਦ ਤੱਕ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਯਾਰ ਨਾ ਇਨਸਾਨ ਦੇ ਆਪਦੇ ਅੰਦਰ ਕੀੜਾ ਹੀ ਹੁੰਦਾ, ਹੈ ਨਾ। ਮੈਂ ਵੀ ਇਸੇ ਤਰ੍ਹਾਂ ਹੀ ਰਿਹਾ, ਮੈਂ ਵੀ ਜ਼ਿੰਦਗੀ ਇਹੋ ਜਿਹੀ ਜਾ ਕੇ ਆਇਆ। ਜੋ ਫਿਲਮ ਦਾ ਕਿਰਦਾਰ ਦੀਪ ਆ, ਹੈ ਨਾ, ਚਾਹੇ ਉਹ ਗੁਰਦੀਪ ਹੁਣੀ ਨੇ, ਚਾਹੇ ਉਹ ਜੰਟੇ ਹੁਣੀ ਆ, ਤਾਂ ਮੈਨੂੰ ਲੱਗਦਾ ਉਹ ਸਾਰੇ ਕਿਰਦਾਰ ਸਾਡੇ ਸੱਜੇ ਖੱਬੇ ਹੀ ਸੀ, ਹੈ ਨਾ। ਸਾਡੇ ਦੋਸਤਾਂ 'ਚ ਸੀਗੇ, ਕੋਈ ਮਾਸਟਰ ਵੀ ਹੋਊਗਾ, ਕੋਈ ਲੱਖੀ ਵੀ ਹੋਊਗਾ, ਹੈ ਨਾ, ਕੋਈ ਜੋਗਾ ਵੀ ਹੋਊਗਾ। ਤਾਂ ਉਹ ਸਾਰਿਆਂ ਦੇ ਹੀ ਵਿੱਚ ਦੀ ਨਿਕਲ ਕੇ ਆਏ ਆ। ਸਾਡੇ ਕੋਈ ਚਾਚਿਆਂ ਤਾਇਆਂ ਦੇ ਪੁੱਤ ਸੀ, ਜਾਂ ਸਾਡੇ ਕੋਈ ਦੋਸਤ ਸੀ ਜਿਹੜੇ ਕੰਟੀਨਾਂ 'ਤੇ ਬੈਠਦੇ ਸੀ। ਤਾਂ ਬਹੁਤ ਅਸਲ ਜ਼ਿੰਦਗੀ ਦੇ ਨੇੜੇ ਦੇ ਕਿਰਦਾਰ ਨੇ। ਤਾਂ ਉਹ ਸਾਡੇ ਸਮਾਜ ਦੇ ਬੜੇ ਕਾਮਨ ਕਿਰਦਾਰ ਨੇ, ਸਾਂਝੇ ਜਿਹੇ ਕਿਰਦਾਰ ਨੇ। ਤੁਹਾਨੂੰ ਹਰ ਤਰ੍ਹਾਂ ਦਾ ਕਿਰਦਾਰ ਮਿਲ ਜੂ। ਦੀਪ ਵੀ ਤੁਹਾਨੂੰ ਕਿਸੇ ਨਾ ਕਿਸੇ ਕਾਲਜ 'ਚ ਮਿਲ ਜੂ, ਬਿਲਕੁਲ, ਹੈ ਨਾ। ਤੁਹਾਨੂੰ ਮਾਸਟਰ ਵੀ ਮਿਲ ਜੂ, ਲੱਖੀ ਵੀ ਮਿਲ ਜੂ, ਜੋਗਾ ਵੀ ਮਿਲ ਜੂ। ਜਿਹੜੇ ਹੁੰਦੇ ਆ ਨਾ ਵੀ 3 ਸਾਲ ਵਾਸਤੇ ਆਏ ਪਰ ਉਹ ਕਾਲਜ 'ਚੋਂ ਕਦੇ ਗਏ ਨਹੀਂ, ਉੱਥੇ ਹੀ ਖੰਡ ਪੜ੍ਹ ਦੀਆਂ ਪਰਚੀਆਂ ਕੱਟ ਲਈਆਂ ਕਦੇ, ਹੈ ਨਾ, ਕਦੇ ਜੂਨੀਅਰਾਂ 'ਤੇ ਰੋਹ ਮਾਰ ਲਿਆ, ਹੈ ਨਾ। ਤਾਂ ਸਵਾਦ ਜਾ ਲੈਣ ਵਾਲੇ ਜ਼ਿੰਦਗੀ, ਰੱਬ ਦੇ ਪ੍ਰਾਹੁਣੇ ਬਣੇ ਹੋਏ। ਤਾਂ ਉਹ ਕਿਰਦਾਰ ਸੀ ਸਾਰੇ, ਉਹ ਰੰਗੀਨ ਜੀ ਜ਼ਿੰਦਗੀ ਸਾਰੀ ਉਹ ਸੀ। ਪਰ ਉਹ ਮਾਹੌਲ ਸਿਰਜ ਕੇ ਆਪਾਂ ਕੋਈ ਗੱਲ ਕਹਿਣੀ ਚਾਹੁੰਦੇ ਸੀ, ਤਾਂ ਉਹ ਮਾਹੌਲ ਨੂੰ ਗਾਂਹ ਵਧਾਉਂਦੀ ਹੋਈ ਕਹਾਣੀ ਬਹੁਤ ਸਾਰੇ ਕਿਰਦਾਰਾਂ ਨੂੰ ਲੈ ਕੇ ਤੁਰਦੀ ਜਾਂਦੀ ਆ।
ਤੇ ਫਿਰ ਦੋ ਪੀੜ੍ਹੀਆਂ ਨੂੰ ਇਕੱਠਾ ਕਰ ਦਿੰਦੇ ਆ, ਹੈ ਨਾ। ਤਾਂ ਦੋ ਕਹਾਣੀਆਂ ਦਾ, ਦੋ ਪੀੜ੍ਹੀਆਂ ਦਾ ਜਿਹੜਾ ਉਹ ਸੰਗਮ ਆ ਨਾ, ਉਹ ਕਿਵੇਂ ਹੁੰਦਾ, ਤਾਂ ਉਹ ਆਪਣੇ ਆਪ ਵਿੱਚ ਤੁਸੀਂ ਇੱਕ ਡਾਇਲੋਗ ਲਿਖਿਆ ਉਹਦੇ 'ਚ ਕਿ ਹਰ ਕਾਲਜ ਦੇ ਮੋੜ ਤੇ ਇੱਕ ਚਰਸਤਾ ਹੁੰਦਾ ਗੇਟ ਦੇ ਬਾਹਰ। ਹਾਂਜੀ ਉਹ ਚਰਸਤਾ ਕਿਤੇ ਨਾ ਕਿਤੇ ਲੈ ਕੇ ਜਾਂਦਾ ਕਿਸੇ ਨਾ ਕਿਸੇ ਨੂੰ। ਬਿਲਕੁਲ ਦੀਪ ਵਰਗਿਆਂ ਨੂੰ ਵੀ ਉਹ ਚਰਸਤਾ ਲੈ ਕੇ ਗਿਆ। ਬਿਲਕੁਲ ਜੀ। ਹੁਣ ਜਦੋਂ ਮੈਨੂੰ ਲੱਗਦਾ ਵੀ ਦੀਪ ਜੋ ਦੇਖਦਾ ਹੋਊਗਾ ਵੀ ਜਿਹੜਾ ਬੱਬੂ ਆ ਵੀ ਉਹ ਮਿੰਨੇ ਬਾਈ ਦੇ ਨਾਲ ਹੁੰਦਾ ਸੀ, ਪਹਿਲਾਂ ਕਾਲਜ ਦਾ ਪ੍ਰਧਾਨ ਹੁੰਦਾ ਸੀ, ਤਾਂ ਬਾਈ ਗੁਰਤੇਜ ਮੰਤਰੀ ਦੇ ਜਦੋਂ ਫੋਨ ਮਾਰਦਾ ਬੱਬੂ ਬਾਈ ਦਾ ਕੰਮ ਹੋ ਜਾਂਦਾ। ਥਾਣੇ ਵਾਲਾ SHO ਵੀ ਕਹਿੰਦਾ ਬੱਬੂ ਤੇਰਾ ਫੋਨ ਆਇਆ ਸੀ ਯਾਰ, ਹੈ ਨਾ। ਤਾਂ ਉਹਦੀ 4 ਲੋਕਾਂ ਦੇ ਧੱਕ ਆ, ਹੈ ਨਾ, ਕੁੜੀਆਂ ਬੱਬੂ ਬੱਬੂ ਕਰਦੀਆਂ। ਤਾਂ ਦੀਪ ਵੀ ਨਵਾਂ ਕਾਲਜ ਆਇਆ ਹੋਣਾ, ਤਾਂ ਹੁਣ ਸਰ ਉਹਨੂੰ ਵੀ ਹੋਣਾ ਵੀ, ਹੈ ਨਾ। ਜਦੋਂ ਪਹਿਲੀ ਵਾਰੀ ਹੋ ਸਕਦਾ ਪਿੱਛੇ ਜਾਈਏ ਜੇ ਅਸੀਂ ਕਹਾਣੀ ਤੋਂ, ਤਾਂ ਪਹਿਲੀ ਵਾਰੀ ਅੱਡੇ 'ਤੇ ਸਾਹਮਣੇ ਮੁਸਕਾਨ ਬੈਠੀ ਹੋਵੇ ਸਹੇਲੀਆਂ ਨਾਲ, ਅਤੇ ਉੱਧਰੋਂ ਬੱਸ ਆ ਰਹੀ ਆ, ਅਤੇ ਉਹਨੇ ਫਿਰ ਵੇਖਿਆ ਵੀ ਅੱਜ ਨੰਬਰ ਬਣਾਉਣੇ ਆ, ਫਿਰ ਇੱਟ ਚੱਕੀ ਹੋਣੀ ਵਿਚਾਲੇ ਹੋ ਗਿਆ, ਦੀਪ ਹੀਰੋ ਬਣ ਗਿਆ, ਹੈ ਨਾ। ਆਪਦੀ ਜ਼ਿੰਦਗੀ 'ਚ ਹਰੇਕ ਹੀਰੋ ਹੁੰਦਾ। ਤੁਸੀਂ ਕਹਿ ਕੇ ਉਹ ਜ਼ਿੰਦਗੀ ਅਸੀਂ ਜਿਉਂ ਕੇ ਆਏ ਆ, ਕਦੇ ਮੁਸਕਾਨ ਮਿਲੀ ਤੁਹਾਨੂੰ? ਦੇਖੋ ਜੀ, ਹਰ ਬੰਦੇ ਦੀ ਜ਼ਿੰਦਗੀ 'ਚ ਮੁਸਕਾਨ ਹੁੰਦੀ ਹੈ ਨਾ। ਕਹਾਣੀਆਂ ਤਾਂ ਤੁਹਾਡੀ ਆਪਦੀ ਲਾਈਫ 'ਚੋਂ ਨਿਕਲਦੀਆਂ, ਪਰ ਮੈਂ ਤਾਂ ਜਿਉਣਾ ਹਜੇ ਨਾਲ ਹੀ ਆ। ਮੈਂ ਤਾਂ ਜਿਉਣਾ, ਮੈਂ ਕਿਹਾ ਜਿਵੇਂ ਉਹ ਜ਼ਿੰਦਗੀ ਉਸ ਦੇ ਵਿੱਚ ਫਿਰ ਦੱਸਿਆ ਜਾਂਦਾ ਮੂਵੀ 'ਚ, ਹੈ ਨਾ, ਵੀ 1990 ਦੇ ਦਹਾਕੇ ਦੇ ਵਿੱਚ ਗੁਰਦੀਪ ਨੇ ਕਿਵੇਂ ਸਿੰਘਾਂ ਦੇ ਨਾਲ ਚੱਲੇ, ਕਿਵੇਂ ਸਿੰਘਾਂ ਦਾ ਜਿਹੜਾ ਰੋਲ ਆ ਉਹ ਆਉਂਦਾ ਗਾ, ਇੱਕ ਥਾਣੇਦਾਰ ਨੂੰ ਥਾਣੇ ਦੇ ਸਾਹਮਣੇ ਮਾਰ ਦਿੱਤਾ ਜਾਂਦਾ। ਸ਼ਾਇਦ ਇਹ ਕਹਾਣੀਆਂ ਜਿਹੜੀਆਂ ਇੱਕ ਇਤਿਹਾਸ ਦੇ ਵਿੱਚੋਂ ਸਿਰਜੀਆਂ ਗਈਆਂ ਨੇ। ਬਾਈ ਅਸਲ 'ਚ ਨਾ 92 'ਚ ਮੈਨੂੰ ਲੱਗਦਾ ਥੋੜ੍ਹੇ ਹਾਲਾਤ ਆਮ ਹੋਏ, 92 ਤੱਕ ਇਹ ਮਾਹੌਲ ਰਿਹਾ, ਅਤੇ ਮੇਰਾ 74 ਦਾ ਬਰਥ ਆ, ਅਤੇ ਮੈਂ ਉਦੋਂ 18 ਸਾਲ ਦਾ ਸੀਗਾ। ਤਾਂ ਉਦੋਂ ਪਿੱਛੇ 17, 16, 15 ਸਾਲ ਦੇ ਨੇ, ਸਾਡਾ ਖੇਤਾਂ 'ਚ ਘਰ ਹੁੰਦਾ ਸੀ ਪਿੰਡ ਰੋਡੇ, ਤਾਂ ਮੈਂ ਉਹ ਮਾਹੌਲ ਦੇਖਿਆ, ਹੈ ਨਾ। ਅਤੇ ਸਵੇਰੇ ਪਤਾ ਲੱਗਣਾ ਵੀ ਕਿਸੇ ਸੂਏ ਕੱਸੀ ਦੇ ਕਿਸੇ ਸਾਡੇ ਮੁੰਡੇ ਦੀ ਲਾਸ਼ ਪਈ ਆ, ਰਾਤ ਪੁਲਿਸ ਨੇ ਮਾਰਤਾ, ਜਾਂ ਦੋ ਧਿਰਾਂ ਨੇ ਆਪਸ ਵਿੱਚ ਲੜ ਪਏ। ਕਿਸੇ ਨੇ ਕਹਿਣਾ ਯਾਰ ਉਹ ਵੀ ਉਹ ਪੁਲਿਸ ਦਾ ਟਾਊਟ ਸੀ, ਉਹਨੇ ਸੌਦਾ ਲਾਤਾ ਜੀ, ਹੈ ਨਾ। ਕਿਤੇ ਕਹਿਣਾ ਵੀ ਪੁਲਿਸ ਨੇ ਮੁਕਾਬਲੇ 'ਚ ਬੰਦਾ ਮਾਰਤਾ, ਅਤੇ ਜਾਂ ਕੋਈ ਪਤਾ ਲੱਗਣਾ ਵੀ ਯਾਰ ਕਿਸੇ ਪਰਿਵਾਰ 'ਤੇ ਗੋਲੀਆਂ ਚੱਲ ਗਈਆਂ, ਹੈ ਨਾ। ਤਾਂ ਵਗਦੀ ਗੰਗਾ 'ਚ ਬਹੁਤ ਲੋਕਾਂ ਨੇ ਹੱਥ ਵੀ ਧੋਤੇ। ਕੁਛ ਮਾੜੇ ਲੋਕਾਂ ਨੇ ਆਪਦੇ ਨਿੱਜੀ ਸਵਾਰਥਾਂ ਦੀ ਖਾਤਰ, ਕਿਉਂਕਿ ਦੇਖੋ ਦੁਨੀਆ ਤਾਂ 5 ਚੀਜ਼ਾਂ 'ਤੇ ਚੱਲੀ ਜਾਂਦੀ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤਾਂ ਕਿਹਦੇ ਅੰਦਰ ਕਦੋਂ ਜਾਗ ਪੈਣਾ, ਤਾਂ ਇਹ 'ਤੇ ਕੰਟਰੋਲ ਨਹੀਂ ਮਨੁੱਖ ਦਾ। ਤਾਂ ਇਹ ਵੀ ਹੋਇਆ ਵੀ ਲੋਕਾਂ ਨੇ ਤਾਇਆਂ ਚਾਚਿਆਂ ਦੀਆਂ ਪੈੜੀਆਂ ਨੱਪਣ ਵਾਸਤੇ ਹੀ ਗਲਤ ਕੰਮ ਕੀਤੇ, ਬਿਲਕੁਲ, ਹੈ ਨਾ। ਤਾਂ ਇਸੇ ਤਰ੍ਹਾਂ ਹੀ ਬਹੁਤ ਸਾਰੇ ਪੁਲਿਸ ਅਫਸਰਾਂ ਨੇ ਉਦੋਂ ਚੰਮ ਦੀਆਂ ਚਲਾਈਆਂ, ਜਿਵੇਂ ਆਪਾਂ ਕਹਿ ਦਿੰਦੇ ਹਾਂ ਪੰਜਾਬੀ 'ਚ ਕਹਾਵਤ। ਤਾਂ ਇਹੋ ਜਿਹੇ ਕਿੱਸੇ, ਇਹੋ ਜਿਹੀਆਂ ਘਟਨਾਵਾਂ, ਕਿਉਂਕਿ ਉਹ ਮੋਗਾ ਜ਼ਿਲ੍ਹਾ, ਹੈ ਨਾ, ਸਾਡੇ ਪਿੰਡਾਂ ਦੇ ਆਲੇ ਦੁਆਲੇ ਰੋਡੇ, ਲੰਡੇ, ਬਾਘਾ ਪੁਰਾਣਾ, ਰਾਜਿਆਣਾ, ਤਾਂ ਉਹਨਾਂ ਪਿੰਡਾਂ 'ਚ ਲੰਗਿਆਣਾ ਹੋ ਗਿਆ, ਅਲਮਾਲਾ ਹੋ ਗਿਆ। ਤਾਂ ਉਹ ਬਹੁਤ ਸਾਰੀਆਂ ਘਟਨਾਵਾਂ ਅੱਖੀਂ ਵੀ ਦੇਖੀਆਂ, ਸੁਣੀਆਂ ਵੀ, ਤਾਂ ਕੋਲ ਦੀ ਵੀ ਲੰਘ ਕੇ ਗਏ ਵੀ ਇਕੱਠ ਹੋਇਆ ਖੜਾ ਅਤੇ ਉੱਥੇ ਘਟਨਾ ਘਟੀ, ਹੈ ਨਾ। ਤਾਂ ਉਹ ਜ਼ਹਿਨ 'ਚ ਸਾਰੀਆਂ ਸੀਗੀਆਂ, ਹੈ ਨਾ। ਤਾਂ ਜਦੋਂ ਅਸੀਂ ਉਸ ਦੌਰ ਦੀ ਕਹਾਣੀ ਕਹਿੰਦੇ ਹਾਂ, 1990 ਦੀ, ਹੈ ਤਾਂ ਕਾਲਜ ਦੀ ਫਿਲਮ ਹੈ ਨਾ। ਉਹ ਕੰਟੀਨ 'ਚ ਪਹਿਲਾਂ 90 ਵੇਲੇ ਉਹ ਕੰਟੀਨ ਦੀ ਬਾਰੀ ਆ, ਵਿੰਡੋ ਆ, ਤਾਂ ਕੁੜੀ ਬਾਰੀ ਖੋਲ੍ਹਦੀ ਆ ਕੇ, ਜੇਠੂ 2 ਸਮੋਸੇ ਬਰੈਡ, ਅਤੇ 11 ਵੇਲੇ ਉਹੀ ਕੰਟੀਨ ਆ ਜਿਹੜੀ ਉਹ ਓਪਨ ਆ, ਤਾਂ ਕੁੜੀ ਆ ਕੇ ਬੈਂਚ ਦੇ ਨਾਲ ਬੈਠਦੀ ਆ, ਅਤੇ 20 ਸਾਲਾਂ 'ਚ ਫਰਕ ਵੀ ਪਿਆ, ਬਿਲਕੁਲ, ਹੈ ਨਾ। ਤਾਂ ਮੈਨੂੰ ਲੱਗਦਾ 90 ਵੇਲੇ ਉਹ ਉਵੇਂ ਹੀ ਅਸੀਂ ਮਾਹੌਲ ਸਿਰਜਿਆ ਵੀ ਕੁੜੀ ਦੂਰੋਂ ਦੇਖ ਰਹੀ, ਮੁੰਡਾ ਦੂਰੋਂ ਦੇਖ ਰਿਹਾ, ਬੁਲਾਉਣ ਦੀ ਹਿੰਮਤ ਨਹੀਂ ਹੁੰਦੀ ਸੀ, ਸਮਾਜ ਦੀ ਸੰਗ ਝਿਜਕ ਇੰਨੀ ਹੁੰਦੀ ਸੀ। ਤਾਂ 11 ਵੇਲੇ ਉਹ ਕੁੜੀ ਬੁਲਟ ਭਜਾਈ ਫਿਰਦੀ ਆ, ਤਾਂ ਨਾਲ ਦੀਪ ਦੇ ਬੈਠਦੀ ਆ ਨਾ। ਤਾਂ ਉਸ ਦੌਰ 'ਚ ਵੀ ਗੁਰਦੀਪ ਆ, ਇਹ 'ਚ ਵੀ ਦੀਪ ਆ। ਤਾਂ ਸਿੰਬੋਲੀਕਲੀ ਨਾ ਛੋਟੇ ਹੋ ਗਏ, ਮੂਹਰੋਂ ਗੌਰ ਉੱਡ ਗਿਆ, ਦੀਪ ਰਹਿ ਗਿਆ, ਹੈ ਨਾ। ਸਿੰਬਲਿਜ਼ਮ ਹੈ ਥੋੜ੍ਹਾ ਫਿਲਮ 'ਚ ਕੋਸ਼ਿਸ਼ ਕੀਤੀ ਰੱਖਣ ਦੀ, ਜੇ ਕੋਈ ਸਮਝੇ ਤਾਂ ਇੰਟੈਲੀਜੈਂਟਲੀ, ਹੈ ਨਾ। ਤਾਂ ਫਿਰ ਉਹ ਤੁਸੀਂ ਜਦੋਂ ਕਾਲਜ ਦੀ ਜ਼ਿੰਦਗੀ ਦਿਖਾਓਗੇ, ਹੁਣ 11 ਵੇਲੇ ਜੋ ਕਾਲਜ ਦੀ ਜ਼ਿੰਦਗੀ ਚੱਲ ਰਹੀ ਹੈ, ਤਾਂ ਸੜਕ ਤੋਂ ਬਾਹਰ ਥੋੜ੍ਹਾ ਗੈਂਗਸਟਰ ਕਲਚਰ ਚੱਲ ਰਿਹਾ, ਜਿਹੜਾ ਰਾਜਨੀਤਿਕ ਗੱਠਜੋੜ ਆ, ਮਿੰਨੇ ਬੱਬੂ ਹੋਣੀ ਉਹ ਘੁੰਮ ਰਹੇ ਨੇ।
ਤਾਂ ਜਦੋਂ ਅਸੀਂ 1990 ਦੀ ਜ਼ਿੰਦਗੀ ਦਿਖਾਉਂਦੇ ਆ ਤਾਂ ਕੰਧ ਤੋਂ ਅੰਦਰ ਹਾਸਾ ਖੇਡਾ ਜੰਟੇ ਉਹਨਾਂ ਦਾ ਗੀਤ ਨੂੰ ਦੇਖ ਰਿਹਾ, ਡਿੱਗ ਪਿਆ ਭਰਾ ਉਹਦਾ ਨਾਲ, ਹਨਾ, ਬੜੀ ਸੋਹਣੀ ਜ਼ਿੰਦਗੀ ਆ। ਪਰ ਕਾਲਜ ਤੋਂ ਬਾਹਰ ਹੀ ਹੋਰ ਜ਼ਿੰਦਗੀ ਚੱਲ ਰਹੀ ਆ। ਜਥੇਬੰਦੀ ਸੰਘਰਸ਼ ਲੜ ਰਹੀ ਆ, ਪੁਲਿਸ ਦੇ ਟਾਊਟ ਨੇ, ਮਾੜੇ ਅਫਸਰ ਨੇ। ਤਾਂ ਫਿਰ ਜਦੋਂ ਕੰਧੋਂ ਬਾਹਰ ਵਾਲੀ ਜ਼ਿੰਦਗੀ, ਤਾਂ ਜਦੋਂ ਉਹਦਾ ਸੇਕ ਉਹਨਾਂ ਦੀ ਜ਼ਿੰਦਗੀ 'ਚ ਆਉਂਦਾ ਹਨਾ, ਤੇ ਫਿਰ ਸਾਡੀਆਂ ਜ਼ਿੰਦਗੀਆਂ 'ਚ ਵੀ ਇਹੀ ਕੁਛ ਹੋਇਆ। ਉਹਦੇ ਰੂਪ ਕੁਛ ਹੋਰ ਹੁੰਦੇ ਨੇ। ਤਾਂ ਬਸ ਉਹ ਅਸਲ ਜ਼ਿੰਦਗੀ ਦੀ ਫਿਲਮ ਆ, ਪੂਰੀ ਦੀ ਪੂਰੀ ਇੱਕ ਲਾਈਫ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਇੱਕ ਵਰਲਡ ਕ੍ਰੀਏਟ ਕੀਤਾ। ਜਿਵੇਂ ਮੰਤਰੀ ਤੇਜਾ ਤੋਂ ਗੁਰਤੇਜ ਸਿੰਘ ਬਣਨਾ, ਉਹਨਾਂ ਨੇ ਟੌਟ ਪੁਣੇ ਕਰਨਾ, ਮੁਖਬਰੀਆਂ ਕਰਨਾ, ਉਹ ਕੀ ਸੀ ਬਈ? ਉਹ ਉਸ ਦੌਰ ਦੇ ਵਿੱਚੋਂ ਨਿਕਲਿਆ ਇੱਕ ਸੱਚ ਆ ਵਾਕਈ? ਇਸ ਗੱਲ ਨੂੰ ਲੈ ਕੇ ਵੀਰੇ ਹੋ ਸਕਦਾ ਮੈਨੂੰ ਲੱਗਦਾ ਸ਼ਾਇਦ ਮੈਂ ਕਿਸੇ ਨੂੰ ਬੁਰਾ ਵੀ ਲੱਗਾ ਨਾ, ਪਰ ਕਈ ਕੋੜੇ ਸੱਚ ਹੈਗੇ ਨੇ। ਤਾਂ ਕੁਛ ਕੁ ਲੀਡਰ ਐਸੇ ਸੀਗੇ ਜਿਨ੍ਹਾਂ ਦੀ ਜਿਹੜੀ ਸ਼ੁਰੂਆਤ ਹੋਈ ਨਾ, ਉਹਨਾਂ ਨੇ ਪਹਿਲਾਂ ਕਿਸੇ ਥਾਣੇ ਦੇ ਸਿਪਾਹੀ ਨਾਲ ਯਾਰੀ ਪਾ ਲਈ, ਫਿਰ ਉਹ ਮੁਨਸ਼ੀ ਤੱਕ ਪਹੁੰਚ ਗਏ ਹੈ ਨਾ, ਤਾਂ ਫਿਰ ਉਹ SHO ਕੋਲ ਬਹਿਣ ਉੱਠਣ ਲੱਗ ਗਏ। ਤਾਂ ਨਾਲ ਦੀ ਨਾਲ ਉਹ ਮੈਂਬਰ ਪੰਚਾਇਤ ਬਣਿਆ, ਫਿਰ ਉਹ ਸਰਪੰਚ ਬਣ ਗਿਆ। ਤਾਂ ਉਹਦੇ ਉੱਦੇ ਵੱਧਦੇ ਗਏ। ਤਾਂ ਬੰਦੇ ਛੁਡਾਤੇ, ਫੜਾ ਲਏ, ਹੈ ਨਾ। ਤਾਂ ਕਿਤੇ ਨਾ ਕਿਤੇ ਤੇਜਾ ਵੀ ਅਸਲ ਜ਼ਿੰਦਗੀ ਦਾ ਕਿਰਦਾਰ ਆ। 20 ਸਾਲ ਪਹਿਲਾਂ ਪੁਲਿਸ ਦਾ ਟਾਊਟ ਆ, ਤਾਂ ਉਹਦਾ ਗੱਲ ਕਰਨ ਦਾ ਤਰੀਕਾ ਹੋਰ ਤਰੀਕੇ ਦਾ। ਫਿਰ 20 ਸਾਲ ਬਾਅਦ ਉਹ ਦਾੜੀ ਚਿੱਟੀ ਹੋ ਗਈ, ਪੱਗ ਬੰਨਣ ਲੱਗ ਗਿਆ, ਪਰ ਅੰਦਰੋਂ ਤਾਂ ਉਹੀ ਇਨਸਾਨ ਆ। ਉਹ ਬੋਲ ਚਾਲ ਦਾ ਲਹਿਜਾ, ਕੱਪੜੇ ਜ਼ਰੂਰ ਸੋਹਣੇ ਹੋ ਗਏ, ਕੋਠੀਆਂ ਬਣ ਗਈਆਂ, ਤਾਂ ਪਰ ਅੰਦਰੋਂ ਕ੍ਰਾਈਮ, ਜੁਰਮ ਤਾਂ ਉਹ ਹੈਗਾ ਜੇ, ਹੈ ਨਾ। ਤਾਂ ਉਹ ਅਸਲ ਜ਼ਿੰਦਗੀ ਦੇ ਕਿਰਦਾਰ ਆ। ਤੁਸੀਂ ਵੀ ਦੇਖੇ ਹੋਣੇ, ਕਿਹਨੇ ਨਹੀਂ ਵੇਖੇ ਕਿਰਦਾਰ। ਬਸ ਉਹ ਜਿਵੇਂ ਕਹਿੰਦੇ ਹੁੰਦੇ ਵੀ ਇੱਕ ਸਕੈਚ ਘੜ ਤੇ ਆਪਾਂ ਉਹ ਬਣਾ ਤੇ, ਹੋਰ ਕੁਛ ਨਹੀਂ। ਹੁਣ ਦੀ ਨੌਜਵਾਨੀ, ਹੁਣ ਦੀ ਪੀੜ੍ਹੀ 'ਚ ਦੇਖਦੇ ਹੋ ਚੀਜ਼ਾਂ? ਜਦੋਂ ਕਾਲਜ ਦੇ ਮੂਹਰ ਦੀ ਲੰਘਦੇ ਹੋ ਜਾਂ ਉਹ ਰੋਡੇ ਕਾਲਜ ਦੇ ਮੂਹਰ ਦੀ ਲੰਘਦੇ ਹੋ, ਕਦੇ ਪਿੰਡ ਗਏ ਹੋਵੋ? ਬਈ ਉਦੋਂ ਨਾ ਜਿਹੜੀ ਲੜਾਈ ਸੀ ਉਹ ਥੋੜ੍ਹੀ, ਬਣਾਇਆ ਵੀ ਤਾਂ ਵਰਲਡ ਆਪਾਂ ਉਹੀ ਸਿਰਜਿਆ। ਉਦੋਂ ਡੰਡੇ, ਹਾਕੀ, ਬੇਸਬਾਲ, ਹੈ ਨਾ। ਤਾਂ ਉਹ ਤਾਂ ਹੱਥ 'ਚ ਜੋ ਆ ਗਿਆ, ਇੱਟ ਚੱਕ ਲਈ, ਇੱਟ ਮਾਰਤੀ, ਕਿਸੇ ਨੇ ਪਾਥੀ ਮਾਰਤੀ, ਹੈ ਨਾ, ਬੈਲਟ ਖਿੱਚ ਲਈ ਕਿਸੇ ਨੇ, ਸਾਈਕਲ ਦੀ ਚੈਨ ਤੋੜ ਲਈ। ਮੈਨੂੰ ਲੱਗਦਾ ਉਹੀ ਲੜਾਈਆਂ ਸੀ। ਉਹਨਾਂ 'ਚ ਬੰਦੇ ਬੁੰਦੇ ਨਹੀਂ ਮਰਦੇ ਸੀ, ਹੈ ਨਾ। ਦੋ ਗਰੁੱਪਾਂ ਨੇ ਟਾਈਮ ਬੰਨਿਆ ਵੀ ਆ ਜਾਓ, ਵੀ ਇਕੱਠੇ ਹੋ ਗਏ, ਭੱਜ ਲਿਆ ਇੱਕ ਦੂਜੇ ਦੇ ਮਗਰ, ਹੈ ਨਾ। ਉਹ ਚੀਜ਼ਾਂ ਸੀਗੀਆਂ। ਤਾਂ ਇਹ ਨਹੀਂ ਵੀ ਇਕੱਲੇ ਪੰਜਾਬ ਦੀ ਗੱਲ ਹੀ ਆ, ਤਾਂ ਜਵਾਨੀ ਤਾਂ ਅੱਥਰੀ ਹੁੰਦੀ ਹੈ, ਹਰੇਕ ਥਾਂ ਹੀ ਆ। ਬਿਲਕੁਲ। ਦਿੱਲੀ, UP, ਬੰਬੇ, ਤੁਸੀਂ ਕਿਤੇ ਮਰਜ਼ੀ ਚਲੇ ਜਾਓ। ਬਾਹਰਲੇ ਦੇਸ਼ਾਂ ਦੇਖੋ ਗੋਰੇ ਕਿਹੋ ਜਿਹੀਆਂ ਹਾਲਤਾਂ ਕਰਦੇ, ਗੋਰਿਆਂ ਦੇ ਜਵਾਕ, 14-15 ਸਾਲਾਂ ਦੇ ਜਵਾਕਾਂ ਦੀਆਂ ਇਹੋ ਜਿਹੀਆਂ ਗੱਲਾਂ ਸੁਣਦੇ ਆਪਾਂ, ਹੈ ਨਾ। ਤਾਂ ਉਹ ਤਾਂ ਮਨੁੱਖ, ਬਾਂਦਰ ਤੋਂ ਮਨੁੱਖ ਬਣਿਆ। ਬਿਲਕੁਲ, ਹੈ ਨਾ। ਉਹ ਕਰੂਗਾ, ਉਹ ਸ਼ਰਾਰਤ ਕਰੂਗਾ, ਉਹ ਬਚਪਨਾ ਵੀ ਕਰੂਗਾ, ਉਹ ਲੜੂ ਝਗੜੂਗਾ ਵੀ, ਉਹ ਆਸ਼ਕੀ ਵੀ ਕਰੂਗਾ, ਹੈ ਨਾ। ਧੜੇਬਾਜ਼ੀਆਂ 'ਚ ਵੀ ਪਊਗਾ, ਫਿਰ ਹੌਲੀ ਹੌਲੀ ਸਿਆਣਾ ਹੋਊਗਾ। ਤਾਂ ਫਿਲਮ ਵੀ ਤੁਸੀਂ ਦੇਖਿਆ ਹੋਣਾ ਵੀ ਹੌਲੀ ਹੌਲੀ ਫਿਲਮ ਸਿਆਣੀ ਹੁੰਦੀ ਜਾਂਦੀ, ਉਹਦੇ ਕਿਰਦਾਰ ਬਦਲਦੇ ਜਾਂਦੇ ਨੇ, ਹੈ ਨਾ। ਤਾਂ ਬਸ ਇਹੀ ਜ਼ਿੰਦਗੀ ਹੈ। ਬੱਚੀ ਵਰਗਿਆਂ ਦਾ ਕੀ ਰੋਲ? ਬੱਚੀ ਵਰਗਿਆਂ ਵੀ ਇਹ ਦਿਖਾਇਆ ਗਿਆ ਵੀ ਇੱਕ ਕਾਲਜ, ਰੋਡੇ ਕਾਲਜ ਦੇ ਨਾਲ ਸਕੂਲ ਆ +2 ਦਾ, ਤੇ ਉਹ ਬੱਚੀ ਵਰਗੇ ਉਹ ਦੇਖਦੇ ਨੇ ਵੀ ਕਦੇ ਆਪਾਂ ਵੀ ਇਹੋ ਜਿਹੇ ਬਣਾਂਗੇ ਯਾਰ। ਹਾਂ, ਅਸਰ ਪੈਂਦਾ ਬਾਈ, ਅਸਰ ਪੈਂਦਾ। ਜਿਵੇਂ ਮੈਂ ਗੱਲ ਕੀਤੀ, ਬੱਬੂ ਨੂੰ ਦੇਖ ਕੇ ਦੀਪ ਵਿਗੜਿਆ, ਤਾਂ ਦੀਪ ਨੂੰ ਵੇਖ ਕੇ ਬੱਚੀ ਹੁਣੀ ਬੈਠਦਾ, ਕਹਿੰਦਾ ਵੀ ਮੈਂ ਵੀ ਕਹਿ ਦਿਨ ਦੀਪ ਬਾਈ ਵਰਗਾ ਪ੍ਰਧਾਨ ਬਣੂੰਗਾ। ਤਾਂ ਫਿਰ ਲਾਸਟ 'ਤੇ ਉਹ ਦੀਪ ਜਾਣਬੁੱਝ ਕੇ ਬੱਚੀ ਦੀ ਪਰਸਪੈਕਟਿਵ ਤੋਂ ਹੀ ਅਸੀਂ ਉਹ ਵਾਇਲੈਂਸ ਦਿਖਾਈ। ਤਾਂ ਉਹ ਸੈਂਸਰ ਬੋਰਡ ਨੇ ਮੈਨੂੰ ਯਾਦ ਆ ਸਪੈਸ਼ਲੀ ਬੁਲਾਇਆ, ਤਾਂ ਕਹਿੰਦੇ ਯਾਰ ਇਹ ਫਿਲਮ ਕਿਸੇ ਹੋਰ ਨੇ ਬਣਾਈ ਹੁੰਦੀ ਤਾਂ ਮੈਂ A ਸਰਟੀਫਿਕੇਟ ਦਿੰਦੇ ਸੀ। ਕਹਿੰਦਾ ਅਸੀਂ ਤੁਹਾਨੂੰ UA ਦੇਣ ਲੱਗੇ ਹਾਂ। ਤਾਂ ਕਹਿੰਦੇ ਵੀ ਤੁਸੀਂ ਫਿਲਮ 'ਚ ਵਾਇਲੈਂਸ ਹੈਗੀ ਆ, ਪਰ ਕੈਮਰੇ 'ਚ ਨਹੀਂ ਦਿਖਦੀ, ਮਹਿਸੂਸ ਹੁੰਦੀ ਹੈ, ਅਹਿਸਾਸ ਹੁੰਦਾ। ਬਿਲਕੁਲ, ਵੀ ਤੁਸੀਂ ਸ਼ੂਟ ਇਸ ਇੰਟੈਲੀਜੈਂਟਲੀ ਕੀਤੀ ਆ, ਵੀ ਫਿਲਮ ਮੇਕਿੰਗ ਦੇ ਸਾਰੇ ਰੂਲ ਅਪਣਾ ਕੇ ਕੀਤੀ ਆ, ਵੀ ਦਰਸ਼ਕਾਂ ਨੂੰ ਅਹਿਸਾਸ ਹੋ ਰਿਹਾ ਵੀ ਹੋ ਗਿਆ ਕਾਂਡ, ਪਰ ਤੁਸੀਂ ਦਿਖਾਇਆ ਵੀ ਨਹੀਂ। ਤਾਂ ਉਹ ਬੱਚੀ ਦੇ ਪਰਸਪੈਕਟਿਵ ਤੋਂ ਵੀ ਦਿਖਾਉਣ ਦਾ ਮਤਲਬ ਤਾਂ ਇਹੀ ਸੀ ਵੀ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਹੁੰਦਾ ਵੀ ਇਹਦਾ ਅੰਜਾਮ ਕੀ ਹੁੰਦਾ, ਵੀ ਇਹਨਾਂ ਚੀਜ਼ਾਂ ਦੇ ਨਤੀਜੇ ਆ ਜਿਹੜੇ ਉਹ ਮਾੜੇ ਨਿਕਲਦੇ ਆ। ਤਾਂ ਕਿਤੇ ਨਾ ਕਿਤੇ ਮਨ 'ਚ ਸਾਡੇ, ਦੇਖੋ ਆਪਾਂ ਇੱਥੇ ਜੰਮੇ ਪਲੇ ਆ ਪੰਜਾਬ 'ਚ ਹੀ, ਹੈ ਨਾ। ਤਾਂ ਚੜ੍ਹੀ ਜਵਾਨੀ ਕਈ
ਮੁੰਡੇ ਤੁਰ ਗਏ, ਬਿਲਕੁਲ ਹੈ ਨਾ, ਮੈਂ ਕਿਸੇ ਇੱਕ ਦਾ ਨਾਂ ਨਹੀਂ ਲਊਂਗਾ, ਤਾਂ ਉਹ ਅਚੇਤ ਮਨੇ ਤੁਹਾਡੇ ਮਨ 'ਚ ਦਰਦ ਰਹਿੰਦਾ, ਹੈ ਨਾ, ਵੀ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਸੀ, ਹੈ ਨਾ। ਤਾਂ ਚਾਹੇ ਸਾਡਾ ਉਹ ਫੁਕਰਾਪਣ ਸੀ, ਚਾਹੇ ਉਹ ਮਾਹੌਲ ਦਾ ਅਸਰ ਸੀ, ਤਾਂ ਸਾਡੇ ਪੰਜਾਬੀਆਂ 'ਤੇ ਨਾ ਇੱਕ ਇਲਜ਼ਾਮ ਲੱਗਦਾ। ਤਾਂ ਮੈਂ ਉਹ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਲੋਕਾਂ ਨੂੰ ਵੀ ਯਾਰ ਇਹ ਤਾਂ ਲੜਦੇ ਨੇ, ਇੱਦਾਂ ਨੇ, ਹੈ ਨਾ, ਗਰਮ ਨੇ। ਤਾਂ ਉਹ ਲਾਸਟ ਜਿਹੜੀ ਉਹ ਵਾਰ ਚੱਲਦੀ ਆ, ਕਵਿਛਰੀ ਚੱਲਦੀ ਆ, ਤਾਂ ਉਹਦੇ 'ਚ ਮੈਂ ਉਹ ਜਦੋਂ ਲਿਖਿਆ ਨਾ, ਤਾਂ ਮੈਨੂੰ ਪਤਾ ਮੈਂ ਰਾਤ ਨੂੰ 11 ਕੁ ਵਜੇ ਲਿਖੇ ਉਹ ਆ ਕੇ ਇੱਥੇ। ਅਗਲੇ ਦਿਨ ਅਸੀਂ ਉਹ ਕਰ ਰਹੇ ਸੀ, ਸਾਰਾ ਡੱਬ ਕਰਾ ਰਹੇ ਸੀ। ਤਾਂ ਮੈਂ ਕਿਹਾ ਯਾਰ ਅਸੀਂ ਉਹ ਲਾਈਨਾਂ ਆਉਂਦੀਆਂ ਨਾ, ਅਸੀਂ ਵੀ ਸਾਡੇ ਦਾਖਲੇ ਸਕੂਲਾਂ ਵਿੱਚ ਫੇਰ ਹੁੰਦੇ, ਪਹਿਲਾਂ ਪੜ੍ਹਦੇ ਹਾਂ ਕਿੱਸਾ ਸਾਹਿਬਜ਼ਾਦਿਆਂ ਦਾ। ਹੁਣ ਦੇਖੋ ਮੈਨੂੰ ਲੱਗਦਾ ਸਾਡੇ ਤੁਹਾਡੇ ਘਰਾਂ ਦਾ ਹੀ ਮਾਹੌਲ ਸੀ। ਬਿਲਕੁਲ ਸਕੂਲ ਆਉਣ ਤੋਂ ਪਹਿਲਾਂ ਸਾਡੀ ਦਾਦੀ ਨਾਨੀ, ਦਾਦੇ, ਚਾਚੇ, ਤਾਏ, ਵੱਡੇ ਭੈਣ ਭਰਾ ਸਾਨੂੰ ਸਾਹਿਬਜ਼ਾਦਿਆਂ ਦੇ ਕਿੱਸੇ ਪੜ੍ਹਾ ਦਾ ਵੱਡੇ ਕਰਦੇ ਆ, ਹੈ ਨਾ, ਵੀ ਜ਼ੁਲਮ ਅੱਗੇ ਝੁਕਣਾ ਨਹੀਂ, ਹੈ ਨਾ, ਇੱਦਾਂ ਉੱਦਾਂ ਸਾਰੀ ਗੱਲ ਹੈ ਨਾ ਗੁਰੂਆਂ ਦੀ, ਵੱਡਿਆਂ ਦੀ। ਫਿਰ ਬਈ ਉੱਥੇ ਜਾ ਕੇ ਜੇ ਹੁਣ ਸਾਡੇ ਕੋਈ ਮਾਰੂ ਤਾਂ ਹੀ ਤਾਂ ਕੁੱਟਾਂਗੇ, ਹੈ ਨਾ। ਜੇ ਅਗਲਾ ਕੋਈ ਕੁੱਟ ਜੂ ਅਸੀਂ ਵੀ ਫੱਟੀ ਮਾਰਾਂਗੇ, ਹੈ ਨਾ। ਤਾਂ ਸਾਡਾ ਕਸੂਰ ਨਹੀਂ ਯਾਰ, ਸਾਡਾ ਕਸੂਰ ਨਹੀਂ, ਹੈ ਨਾ। ਫਿਰ ਅਗਲੀਆਂ ਲਾਈਨਾਂ ਆਉਂਦੀਆਂ, ਹੈ ਨਾ, ਕੁੱਟ ਅਬਦਾਲੀ ਪੁੱਠੇ ਮੋੜ ਦਿੱਤੇ, ਕਦੇ ਪੜ੍ਹੀ ਇਤਿਹਾਸ ਸਾਡੇ ਬਾਬਿਆਂ ਦਾ। ਤਾਂ ਬਈ ਯਾਰ ਸਾਡੇ ਅੰਦਰ ਗਰੂਰ ਤਾਂ ਹੈਗਾ ਨਾ। ਬਿਲਕੁਲ ਉਹ ਜਿੰਨਾ ਚਿਰ ਉਹ ਗਰੂਰ, ਉਹ ਜਰਾਸੀਮ ਨਹੀਂ ਨਿਕਲਦੇ, ਯਾਰ ਸਾਡਾ ਕੀ ਕਸੂਰ ਆ ਦੱਸੋ, ਹੈ ਨਾ। ਬਾਰਡਰ ਏਰੀਆ ਸਾਡੇ ਬਜ਼ੁਰਗ ਲੜਦੇ ਹੀ ਆਏ ਅਬਦਾਲੀਆਂ ਦਰਾਨੀਆਂ ਨਾਲ, ਹੈ ਨਾ। ਭਾਵੇਂ ਠੀਕ ਆ ਅਸੀਂ ਦਾੜੀਆਂ ਨਹੀਂ ਰੱਖੀਆਂ, ਕੇਸ ਨਹੀਂ ਰੱਖੇ, ਅੰਮ੍ਰਿਤ ਨਹੀਂ ਛਕੇ, ਪਰ ਯਾਰ ਔਲਾਦ ਤਾਂ ਉਹੀ ਆ, ਖੂਨ ਤਾਂ ਉਹੀ ਆ ਨਾ, ਹੈ ਨਾ, ਖੂਨ ਤਾਂ ਉਹੀ ਆ। ਤਾਂ ਮੈਨੂੰ ਲੱਗਦਾ ਉਹ ਲਾਸਟ 'ਤੇ ਜਾ ਕੇ ਫਿਲਮ ਸਾਰੇ ਜਵਾਬ ਦਿੰਦੀ ਉਹਨਾਂ ਗੱਲਾਂ ਦੇ। ਆਈਵੀ ਦਾ ਵਿੱਚ ਵੜ ਜਾਣਾ, ਆਈ ਵੀਰੋ ਆ ਜਾਣਾ, ਇੰਟੈਲੀਜੈਂਸੀ ਬਿਊਰੋ ਦਾ ਪ੍ਰੀਤ ਵਰਗਿਆਂ ਨੇ ਇੱਕ ਰੋਲ ਅਦਾ ਕਰਨਾ, ਹੈ ਨਾ। ਅਸਲ 'ਚ ਨਾ ਮੈਨੂੰ ਐਂ ਲੱਗਦਾ ਵੀ ਲੋਕੀ, ਬਹੁਤ ਸਾਰੇ ਦੋਸਤਾਂ ਨੇ ਮੈਨੂੰ ਜਿਹੜੇ ਬਹੁਤ ਲਿਖਦੇ ਨੇ, ਪੜ੍ਹਦੇ ਨੇ, ਕਿਤਾਬਾਂ ਪੜ੍ਹਦੇ ਨੇ, ਤਾਂ ਉਹਨਾਂ ਨੇ ਮੈਨੂੰ ਕਿਹਾ, ਕਹਿੰਦਾ ਯਾਰ ਦੂਜੀ ਵਾਰੀ ਹੋਰ ਨਵਾਂ ਕੁਛ ਲੱਭਦਾ, ਤੀਜੀ ਵਾਰੀ ਹੋਰ, ਚੌਥੀ ਵਾਰੀ ਹੋਰ, ਤਿਆਂ ਬਹੁਤ ਨੇ, ਹੈ ਨਾ। ਤਾਂ ਵੈਸੇ ਤਾਂ ਆਈਬੀ ਦਾ ਪ੍ਰੀਤ ਮੇਰਾ ਇੱਕ ਟੂਲ ਆ, ਉਸ ਟੂਲ ਨੂੰ ਫੜ ਕੇ ਮੈਂ ਉਹਦੀ ਗੱਲ ਕਹਿਣੀ ਸੀ, ਹੈ ਨਾ। ਜਿਵੇਂ ਫਾਰ ਐਗਜ਼ਾਮਪਲ ਅਰਦਾਸ ਫਿਲਮ 'ਚ ਗੁਰਪ੍ਰੀਤ ਘੁੱਗੀ ਮਾਸਟਰ ਆ, ਤਾਂ ਉਹ ਮਸਲੇ ਹੱਲ ਕਰ ਰਿਹਾ, ਉਹ ਟੂਲ ਆ ਰਾਈਟਰ ਦਾ। ਬਿਲਕੁਲ। ਤਾਂ ਉਹ ਪ੍ਰੀਤ ਟੂਲ ਵਜੋਂ ਯੂਜ਼ ਕੀਤਾ, ਪਰ ਸਿੰਬੋਲੀਕਲੀ ਸਾਡੇ ਪੰਜਾਬ ਦੇ ਲੋਕ ਹਮੇਸ਼ਾ ਇਹ ਗੱਲ ਕਹਿੰਦੇ ਆ, ਚਲੋ ਮਾੜੀਆਂ ਮੋਟੀਆਂ ਮਹਿਸੂਸ ਵੀ ਕੀਤੀਆਂ, ਆਪਾਂ ਵੀ ਪੜ੍ਹਦੇ ਰਹੇ ਹਾਂ ਨਾ, ਵੀ ਕਿਤੇ ਨਾ ਕਿਤੇ ਏਜੰਸੀਆਂ ਕੰਮ ਕਰਦੀਆਂ ਸੀ। ਬਿਲਕੁਲ। ਮਾਹੌਲ ਬਣਾਉਣ 'ਚ, ਮਾਹੌਲ ਸਿਰਜਣ 'ਚ, ਹੈ ਨਾ, ਕਿਹੜੀ ਸਟੇਟ 'ਚ ਕਿਹੜੀ ਸਰਕਾਰ ਬਣਨੀ ਆ, ਤਾਂ ਕਿਤੇ ਨਾ ਕਿਤੇ ਉਹ ਛੂਹਿਆ, ਹੈ ਨਾ। ਤਾਂ ਸਿੱਧਾ ਨਹੀਂ ਫੜਿਆ, ਕੰਨ ਘੁਮਾ ਕੇ ਫੜਿਆ, ਬਸ ਉਹ ਅਸਲ ਪੰਜਾਬ ਹੀ ਹੈ। ਨੁੱਕੜ ਨਾਟਕ ਖੇਡਦੀਆਂ ਕੁੜੀਆਂ, ਪ੍ਰੈਸ PSU ਦੀਆਂ ਮੈਂਬਰ, ਹੈ ਨਾ, ਪੰਜਾਬ ਸਟੂਡੈਂਟ ਯੂਨੀਅਨ, ਚਲੋ ਜਿਹੜੀ ਅਸੀਂ ਦੇਖੀ ਆ, ਇੱਕ ਉਹਨਾਂ ਨੂੰ ਕਾਮਰੇਡ ਨਾਂ ਨਾਲ ਵੀ ਪ੍ਰਚਾਰਿਆ ਜਾਂਦਾ ਵੀ ਇਹ ਕਾਮਰੇਡ ਨੇ, ਇਹ ਤਾਂ ਇਕੱਲੇ ਬੋਲਣ ਵਾਲੇ ਨੇ, ਪਰ ਉਹ ਬੜਾ ਬਾਕਮਾਲ ਸੀ ਬਈ। ਜਦੋਂ ਮੰਤਰੀ ਦਾ ਵਿਰੋਧ ਕਰਨਾ, ਮੁਰਦਾਬਾਦ ਦੇ ਨਾਅਰੇ ਲੱਗਣੇ। ਹਾਂ ਦੇਖੋ ਹੁਣ ਤੁਹਾਨੂੰ ਉਹਨਾਂ ਨਾਲ ਪਿਆਰ ਹੋਇਆ, ਤੁਹਾਨੂੰ ਅੱਛੇ ਲੱਗੇ, ਤੁਹਾਨੂੰ ਉਹਨਾਂ ਨਾਲ, ਹੈ ਨਾ, ਜਿਹੜਾ ਨੇ ਤੌਰ ਤਰੀਕੇ ਸੀ, ਢੰਗ ਸੀ। ਤਾਂ ਇਹੀ ਥੋੜ੍ਹਾ ਜਿਹਾ ਮੇਰਾ ਮਕਸਦ ਸੀ ਬਈ। ਕੁਛ ਸਾਲਾਂ ਤੋਂ ਨਾ ਸੋਸ਼ਲ ਮੀਡੀਆ ਤੋਂ ਮੈਨੂੰ ਇੱਕ ਹਮੇਸ਼ਾ ਗਿਲਾ ਵੀ ਰਿਹਾ ਲੋਕਾਂ ਨਾਲ। ਤਾਂ ਉਹਨਾਂ ਨੇ ਨਾ ਵੰਡੀਆਂ ਪਾ ਲਈਆਂ, ਆਹ ਸਾਡੇ ਖਾਲਿਸਤਾਨੀ ਪੱਖੀ ਨੇ ਜੀ, ਆਹ ਕਾਮਰੇਡੀ ਨੇ ਜੀ, ਹੈ ਨਾ। ਤਾਂ ਉੱਥੇ ਜਿੱਦੀ ਜਾਂਦੇ, ਉੱਥੇ ਲੜੀ ਜਾਂਦੇ, ਧੜੇ ਬਣਾਈ ਬੈਠੇ ਆ। ਬਿਲਕੁਲ। ਸਕਰੀਨਸ਼ਾਟ ਪਾਤੇ ਇੱਕ ਦੂਜੇ ਦੇ, ਉਹ ਲੜ ਪਏ, ਹੈ ਨਾ। ਉਹਨੇ ਰਿਪਲਾਈ ਕਰਤਾ, ਉਹਨੇ ਉਹਨੂੰ ਕਰਤਾ, ਲਾਈਵ ਹੋ ਕੇ ਬੋਲਣ ਲੱਗ ਪੈਂਦੇ ਸੀ। ਤਾਂ ਉਹ ਦੇਖੋ ਮੇਰਾ ਮੰਨਣਾ ਇਹ ਆ ਯਾਰ ਵੀ ਦੇਖੋ ਜਿਹੜੇ ਖਾੜਕੂ ਲਹਿਰ 'ਚ ਮੁੰਡੇ ਸੀ ਉਹ ਵੀ ਸਾਡੇ ਹੀ ਸੀ, ਠੀਕ ਆ। ਜਿਹੜੇ ਜਥੇਬੰਦਕ ਹੋ ਕੇ ਲੜੇ, ਕਾਮਰੇਡੀ ਲਹਿਰ 'ਚ ਲੜੇ, ਹੈ ਨਾ, ਤਾਂ ਉਹਨਾਂ ਨੇ ਦੇਖੋ ਲੜਾਈਆਂ ਵੀ ਬਹੁਤ ਲੜੀਆਂ, ਐਜੀਟੇਸ਼ਨਾਂ ਬਹੁਤ ਲੜੀਆਂ, ਚਾਹੇ ਸਟੂਡੈਂਟ ਯੂਨੀਅਨ 'ਚ ਲੜੀਆਂ, ਚਾਹੇ ਕੋਈ ਕਿਰਤੀ ਯੂਨੀਅਨਾਂ ਨੇ, ਤਾਂ ਯਾਰ ਉਹ ਵੀ ਸਾਡੇ ਹੀ ਆ। ਜਿਹੜੇ ਕੋਈ ਜ਼ਬਰ ਜ਼ੁਲਮ ਦਾ ਸ਼ਿਕਾਰ ਹੋ ਗਏ, ਜਾਂ ਜਿਨ੍ਹਾਂ ਨੇ ਜ਼ਬਰ ਜ਼ੁਲਮ ਕੀਤਾ, ਚਾਹੇ ਕੋਈ ਪੁਲਿਸ ਮੁਲਾਜ਼ਮ ਹੀ ਸੀ, ਹੈ ਨਾ, ਉਹਦੀ ਨੌਕਰੀ ਕਰ ਰਹੇ ਸੀ, ਉਹ ਵੀ ਸਾਡੇ ਹੀ ਸੀ। ਬਿਲਕੁਲ। ਸਾਡੇ ਭੈਣ ਭਾਈ ਭਤੀਜੇ, ਨੁਕਸਾਨ ਤਾਂ ਸਾਡੇ ਪੰਜਾਬ ਦੇ ਮੁੰਡਿਆਂ ਦਾ ਹੀ ਹੋਇਆ ਨਾ। ਤਾਂ ਭਗਤ ਸਿੰਘ ਵੀ ਸਾਡਾ ਹੀ ਸੀ। ਹੁਣ ਉਹ ਭਗਤ ਸਿੰਘ ਦੀ ਗੱਲ ਹੋ ਰਹੀ ਹੈ ਫਿਲਮ 'ਚ ਨਾ,
ਤਾਂ ਇੱਕ ਸਾਹਮਣੇ ਉਹ ਗੱਲ ਵੀ ਕਰ ਰਿਹਾ, ਕਹਿੰਦਾ ਯਾਰ ਕਾਹਤੋਂ ਦੇਸ਼ ਆਜ਼ਾਦ ਕਰਾਇਆ, ਹਾਂ ਹੁਣ 20 ਲੱਖ ਲਾ ਕੇ ਪਤੰਦਰਾਂ ਕੋਲ ਫੇਰ ਜਾਂਦੇ ਆ। ਹਾਂ ਇਹ ਸੰਵਾਦ ਨਾ ਕੁਝ ਸਾਲਾਂ ਤੋਂ ਚੱਲਿਆ। ਮੈਨੂੰ ਯਾਦ ਆ ਅਸੀਂ ਬਰਨਾਲੇ ਪੰਪ ਤੋਂ ਤੇਲ ਪਵਾਉਣ ਲੱਗੇ ਹਾਂ ਤਾਂ ਇੱਕ ਥੋੜੇ ਜਿਹੇ ਕਈ ਹੁੰਦੇ ਨਹੀਂ ਤੁਹਾਡੇ ਆੜੀ ਬੋਲਣ ਜਾਲੇ ਬਾਲੇ, ਹਾਂ ਹਾਂ ਵੀ ਉਹਨਾਂ ਨੇ ਕੋਈ ਨਾ ਕੋਈ ਸ਼ੂਪਾ ਛੱਡੀ ਜਾਣਾ ਹਾਂ। ਤੇ ਆਪਾਂ ਨੂੰ ਵੀ ਹੁੰਦਾ ਕਿਤੇ ਜਾਣਾ ਯਾਰ ਉਹ ਨਾਲ ਲੈ ਜੋ ਗੱਲਾਂ ਸੁਣਾਊਗਾ। ਬਿਲਕੁਲ ਤਾਂ ਉਹ ਮੂਹਰਲੀ ਸੀਟ ਤੇ ਬੈਠਾ ਤੇ ਸਾਡੇ ਮੂਹਰੇ ਗੱਡੀ ਖੜੀ, ਇੱਕ ਦੋ ਦੇ ਸਟicker ਲੱਗਾ, ਗੋਰੇ ਖੰਗੇ ਸੀ ਤਾਂ ਜੋ ਟੰਗੇ ਸੀ ਹਨਾ। ਹਾਂ ਕਹਿੰਦਾ ਯਾਰ ਕਾਹਤੋਂ ਟੰਗੇ ਸੀ ਹੈਨਾ, ਕਹਿੰਦਾ ਇਹਦਾ ਜੱਬ ਪਾਇਆ ਵੇਖ। ਹਾਂ ਭਗਤ ਸਿੰਘ ਬਾਰੇ ਉਹ ਚੌੜ ਚ ਕੀ ਗੱਲ ਕਰ ਰਿਹਾ, ਜਦ ਕਿ ਉਹਦੇ ਕਹਿਣ ਦਾ ਮਕਸਦ ਜਿਹੜੀਆਂ ਮੌਜੂਦਾ ਕੋਈ ਸਰਕਾਰਾਂ ਤੋਂ ਦੁਖੀ ਹੈ ਜਵਾਕ, ਸਿਸਟਮ ਤੋਂ ਦੁਖੀ ਹੈ, ਇੱਥੇ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ, ਮਕਸਦ ਉਹਦਾ ਉਹ ਆ। ਪਰ ਅਸੀਂ ਨਿਸ਼ਾਨਾ ਕਿੱਥੇ ਲਾ ਦਿੰਦੇ ਹਾਂ, ਤਾਂ ਉਹ ਫਿਲਮ 'ਚ ਫਿਰ ਸੰਵਾਦ ਬਹੁਤ ਆ ਹੈ ਨਾ। ਤਾਂ ਗੱਲ ਹੋ ਰਹੀ ਆ, ਕਹਾਣੀ ਅੱਗੇ ਵਧ ਰਹੀ ਆ, ਹਰ ਸੀਨ 'ਚ ਕੋਈ ਨਾ ਕੋਈ ਗੱਲ ਹੋ ਰਹੀ ਆ, ਕਿਉਂਕਿ ਹੈ ਹੀ ਸਾਡਾ ਪੰਜਾਬ ਇਹੋ ਜਿਹਾ। ਬਿਲਕੁਲ ਉਹ ਗੱਲ ਵੀ ਹੋ ਰਹੀ ਹੈ ਕਿ 30 ਸਾਲ ਦੀ ਉਮਰ ਦੇ ਵਿੱਚ ਭਗਤ ਸਿੰਘ ਫਾਂਸੀ ਤੇ ਚੜ੍ਹ ਗਿਆ ਸੀ, ਅਸੀਂ 23 ਸਾਲ ਦੀ ਉਮਰ ਦੇ ਵਿੱਚ ਇੱਥੇ ਇੱਕ ਦੂਜੇ ਨਾਲ ਲੜਦੇ ਫਿਰਦੇ ਹਾਂ ਹੈ ਨਾ। ਉਹ ਚੀਜ਼ਾਂ ਵੀ ਹੋਈਆਂ ਨੇ ਉਹਦੇ 'ਚ ਬਹੁਤ। ਉਹ ਦੇਖੋ ਕਿਤੇ ਨਾ ਕਿਤੇ ਜੋ ਰਾਈਟਰ ਮੇਕਰ ਬਣਾਉਂਦਾ ਉਹ ਚਾਹੁੰਦਾ ਹੁੰਦਾ ਵੀ ਯਾਰ ਮੇਰਾ ਪੰਜਾਬ ਇੱਦਾਂ ਦਾ ਹੋਵੇ, ਮੇਰੇ ਪੰਜਾਬ ਦੇ ਮੁੰਡੇ ਇੱਦਾਂ ਦੇ ਹੋਣ ਹੈ ਨਾ। ਤੇ ਲਾਸਟ 'ਤੇ ਜਾ ਕੇ ਜਦੋਂ ਫਿਲਮ ਖਤਮ ਹੁੰਦੀ ਆ ਤਾਂ ਵਨ ਲਾਈਨ 'ਤੇ ਨਿਚੋੜ ਕੀ ਨਿਕਲਦਾ ਆਪਣਾ ਮੂਲ ਪਛਾਣ ਹੈ ਨਾ। ਉਹ ਪੋਸਟਰ ਲੱਗਾ ਅਤੇ ਉਹ ਥੱਲੇ ਲਿਖਿਆ ਮੈਂ ਦੀਪ ਆ, ਤੁਸੀਂ ਕੌਣ ਹੋ ਦੀ ਫੋਟੋ ਲੱਗੀ ਆ। ਤਾਂ ਦੀਪ ਦਾ ਮਤਲਬ ਵੀ ਜਗ ਦਾ ਦੀਵਾ। ਤਾਂ ਨਾਮ ਵੀ ਕਿਰਦਾਰਾਂ ਦੇ ਉੱਦਾਂ ਰੱਖੇ ਗਏ, ਤਾਂ ਵੀ ਹਰ ਜਿਹੜਾ ਨੌਜਵਾਨ ਮੁੰਡਾ ਉਹ ਅੰਦਰ ਉਹਦੇ ਅੱਗ ਬਲ ਰਹੀ ਹੁੰਦੀ, ਉਹਦੇ ਅੰਦਰ ਇੱਕ ਦੀਵਾ ਬਲ ਰਿਹਾ ਹੁੰਦਾ ਹੈ ਨਾ। ਉਹਨੇ ਹੁਣ ਉਹਦੀ ਰੋਸ਼ਨੀ ਕਰਨੀ ਆ ਜਾਂ ਉਹਨੇ ਸਾੜ ਦੇਣਾ ਕਿਸੇ ਨੂੰ, ਤਾਂ ਉਹ ਉਹਦੇ 'ਤੇ ਨਿਰਭਰ ਆ, ਉਹ ਚਰਾਹਾ ਫੈਸਲਾ ਕਰਦਾ। ਤਾਂ ਬਸ ਉਹ ਕੁਛ ਚੀਜ਼ਾਂ ਸੀਗੀਆਂ ਤਾਂ ਉਹਨਾਂ ਨੂੰ ਲੈ ਕੇ ਫਿਲਮ ਬਣਤੀ, ਜਿਵੇਂ ਬੁਣੀ ਉਹ ਪਰਦੇ 'ਤੇ ਆ ਗਈ। ਫੋਨ ਕਿੰਨੇ ਕੁ ਆਏ ਨੇ ਬਈ, ਹੁਣ ਸਪੋਰਟ ਕਿੰਨੀ ਕੁ ਹੋਈ ਹੈ? ਚਲੋ ਡਾਇਰੈਕਟਰ ਨੇ ਕੰਮ ਜੋ ਕਰਨਾ ਸੀ ਉਹ ਕਰਤਾ, ਲੇਖਕ ਨੇ ਲਿਖਣਾ ਸੀ ਉਹ ਲਿਖਤਾ, ਪ੍ਰੋਡਿਊਸਰ ਨੇ ਪ੍ਰੋਡਿਊਸ ਕਰਤਾ, ਉਹ ਸਾਰਾ ਕੁਝ ਹੋ ਗਿਆ ਹੈ ਨਾ। ਐਕਟਿੰਗ ਕਰਨ ਵਾਲੇ ਐਕਟਰਾਂ ਨੇ ਐਕਟਿੰਗ ਕਰਤੀ, ਕਿਸੇ ਦੀ ਕੋਈ ਸਪੋਰਟ ਮਿਲੀ ਪਿੱਛੇ ਤੋਂ, ਬੈਕ ਤੋਂ? ਦੇਖੋ ਜੀ, ਲੋਕਾਂ ਨੇ ਬਹੁਤ ਪਿਆਰ ਦਿੱਤਾ। ਮੈਨੂੰ ਲੱਗਦਾ ਵੀ ਪੰਜਾਬੀ ਸਾਹਿਤ ਦੇ ਅੱਛੇ ਲੇਖਕ, ਅੱਛੇ ਪ੍ਰੈਸ ਰਿਪੋਰਟਰ, ਤਾਂ ਜਿਹੜੇ ਵੀ ਚੰਗਾ ਲਿਖਦੇ ਨੇ, ਅਲੱਗ-ਅਲੱਗ ਵਿਸ਼ਿਆਂ 'ਤੇ ਲਿਖਦੇ ਨੇ, ਤਾਂ ਮੈਂ ਬਹੁਤ ਸਾਰਿਆਂ ਨੂੰ ਮਿਲਿਆ ਨਹੀਂ। ਵੈਸੇ ਮੈਨੂੰ ਨਾ ਪਤਾ ਹੁੰਦਾ ਵੀ ਯਾਰ ਇਹਨਾਂ ਦੀ ਪੋਸਟਾਂ ਬੜੀਆਂ ਸ਼ੇਅਰ ਹੁੰਦੀਆਂ ਵੀਰੇ ਦੀਆਂ ਨਾ, ਤਾਂ ਉਹ ਸਾਰਿਆਂ ਨੇ ਲਿਖਿਆ, ਅੱਜ ਤੱਕ ਲਿਖ ਰਹੇ ਨੇ। ਮੈਨੂੰ ਪਤਾ ਨਹੀਂ ਕਿੰਨੀ ਟੈਗਿੰਗ ਆ ਰਹੀ ਹੈ ਨਾ, ਜਾਂ ਕੋਈ ਭੇਜ ਦਿੰਦਾ ਯਾਰ ਫਲਾਣੇ ਨੇ ਲਿਖਿਆ ਫਿਲਮ ਬਾਰੇ, ਤਾਂ ਮੈਨੂੰ ਲੱਗਦਾ ਯਾਰ ਵੀ ਇਹ ਕਿਸੇ ਅਵਾਰਡ ਤੋਂ ਘੱਟ ਨਹੀਂ। ਜਿਹੜੇ ਲੋਕ ਸਾਨੂੰ ਚੰਗੇ ਲੱਗਦੇ ਆ, ਜਿਨ੍ਹਾਂ ਨੂੰ ਮੈਂ ਪੜ੍ਹਨਾ ਪਸੰਦ ਕਰਦਾ, ਤਾਂ ਮੈਂ ਤਾਂ ਬਹੁਤ, ਅਸੀਂ ਤਾਂ ਨਿਮਾਣੇ ਜਿਹੇ ਸਧਾਰਨ ਜਿਹੇ ਬੰਦੇ ਆ, ਤਾਂ ਉਹ ਲੋਕਾਂ ਨੇ ਕਿੱਦਾਂ ਯਾਰ ਪੜ੍ਹ ਰੱਖਿਆ, ਪਤਾ ਨਹੀਂ ਕਿੱਥੇ ਜਾ ਕੇ ਸਾਹਿਤਕ ਗੋਸ਼ਟੀਆਂ 'ਚ ਬੋਲ ਕੇ ਆਏ ਆ, ਡਿਸਕਸ਼ਨਾਂ 'ਚ ਬੈਠੇ ਆ, ਬੁੱਕਸ ਲਿਖੀਆਂ ਨੇ। ਤਾਂ ਉਹ ਤੁਹਾਡੀ ਫਿਲਮ ਦੀ, ਕਹਾਣੀ ਦੀ, ਕਿਰਦਾਰਾਂ ਦੀ ਜਿਹੜੀ ਤੁਸੀਂ ਗੱਲ ਕਹੀ ਉਹਦੀ ਤਾਰੀਫ ਕਰ ਰਹੇ ਆ, ਤਾਂ ਬਹੁਤ ਲੰਬੇ ਲੰਬੇ ਲਿਖ ਕੇ ਕਰ ਰਹੇ ਆ। ਤਾਂ ਮੈਨੂੰ ਲੱਗਦਾ ਵੀ ਆਪਣੇ ਆਪ 'ਚ ਇਹ ਬਹੁਤ ਵੱਡਾ ਅਵਾਰਡ ਆ। ਤਾਂ ਮੈਂ ਲੱਕੀ ਹਾਂ ਐਜ਼ ਏ ਡਾਇਰੈਕਟਰ, ਪਹਿਲੀ ਫਿਲਮ ਸੀ ਮੇਰੀ ਹੈ ਨਾ, ਤਾਂ ਐਡੀ ਐਪਰੀਸ਼ੀਏਸ਼ਨ ਮਿਲੀ, ਤਾਂ ਉਹ ਰੱਬ ਦਾ ਸ਼ੁਕਰਗੁਜ਼ਾਰ ਆ ਜੀ, ਪਰਮਾਤਮਾ। ਬਸ ਗਿਲਾ ਹੈ ਕਿਸੇ ਨਾਲ ਜਿਹੜੇ ਸਿਨੇਮੇ ਨੂੰ ਕਹਿੰਦੇ ਨੇ ਵੀ ਬਹੁਤ ਚੰਗਾ ਸਿਨੇਮਾ, ਪਰ ਹਲੇ ਤੱਕ ਸਿਨੇਮੇ ਤੱਕ ਪਹੁੰਚੀ ਨਹੀਂ, ਤੁਹਾਡੇ ਵਾਲੇ ਸਿਨੇਮੇ ਤੱਕ ਨਹੀਂ ਪਹੁੰਚੇ ਹਲੇ ਤੱਕ? ਚਲੋ ਮੈਂ ਗਿਲਾ ਤਾਂ ਨਹੀਂ ਕਹੂੰਗਾ ਜੀ, ਮੈਨੂੰ ਇਹ ਲੱਗਦਾ ਯਾਰ ਤਾਂ ਜ਼ਿੰਦਗੀ ਬਾਹਲੀ ਤੇਜ਼ ਹੋ ਗਈ। ਹਾਂ, ਇੰਨੀ ਇਨਫੋਰਮੇਸ਼ਨ ਆ ਰਹੀ ਹੈ ਨਾ ਸਾਡੇ ਕੋਲੇ, ਹੈ ਨਾ, ਤਾਂ ਉਹ ਇਨਫੋਰਮੇਸ਼ਨ ਪਿੱਛੇ ਬਹੁਤ ਕੁਝ ਦੱਬਿਆ ਜਾਂਦਾ ਹੈ ਨਾ। ਹਾਲਾਂਕਿ ਬੰਦਾ ਰਾਤ ਦੇ 11-12 ਵਜੇ ਤੱਕ ਫੋਨ ਚਲਾਈ ਜਾਂਦਾ, ਤੜਕੇ ਉੱਠਦਾ ਫਿਰ ਚਲਾਉਣ ਲੱਗ ਪੈਂਦਾ, ਬੜਾ ਜ਼ਰੂਰੀ ਕੰਮ ਬਣਾ ਰੱਖਿਆ ਲੋਕਾਂ ਨੇ। ਤਾਂ ਪਰ ਉਹਦੇ 'ਚ ਮੈਨੂੰ ਲੱਗਦਾ ਵੀ ਕਿਸੇ ਦੇ ਕੋਈ ਨੋਟਸ ਨਹੀਂ, ਕੋਈ ਡਾਇਰੀ ਨਹੀਂ, ਕਿਸੇ ਦੇ ਮਾਈਂਡ 'ਚ ਨਹੀਂ ਰਹਿੰਦਾ, ਤਾਂ ਲਾਸਟ ਇਨਫੋਰਮੇਸ਼ਨ ਉਹਨੂੰ ਕੀ ਆ ਗਈ, ਉਹਦੇ 'ਤੇ ਉਹਦਾ ਮਾਈਂਡ ਚੱਲ ਰਿਹਾ। ਤਾਂ ਮੈਨੂੰ ਲੱਗਦਾ ਉਹਦੇ ਕਾਰਨ ਵੀ ਚੀਜ਼ਾਂ ਵਾਪਰ ਜਾਂਦੀਆਂ ਨੇ। ਤਾਂ ਉਹ ਜਿਹੜੇ ਵੱਡੇ ਹਾਊਸ ਨੇ, ਵੱਡੇ ਨਾਮ ਨੇ, ਵੱਡੇ ਸਟਾਰ ਨੇ, ਉਹਨਾਂ ਦੀ ਡਿਜੀਟਲ ਰੀਚ ਬਹੁਤ ਆ,
ਤਾਂ ਉਹਨਾਂ ਦੀ PR ਤੇ ਬਹੁਤ ਪੈਸਾ ਲੱਗਦਾ। ਉਹ ਰੋਜ਼ ਲੋਕਾਂ ਨੂੰ ਯਾਦ ਕਰਾਉਂਦੇ ਨੇ ਵੀ ਸਾਡੀ ਫਿਲਮ ਆ ਰਹੀ, ਸਾਡੀ ਫਿਲਮ ਆ ਰਹੀ, ਸਾਡੀ ਫਿਲਮ ਆ ਰਹੀ। ਯਾਦ ਤਾਂ ਅਸੀਂ ਵੀ ਕਰਾਇਆ, ਪਰ ਉਹ ਸਾਡਾ ਜਿੰਨਾ ਕੁ ਘੇਰਾ ਸੀ ਉਹ ਉੱਥੇ ਹੀ ਫਿਰਦਾ ਰਿਹਾ ਹੈ ਨਾ। ਕੁਛ ਇਹੋ ਜਿਹੀ ਪ੍ਰੋਬਲਮ ਆਈ ਤਾਂ ਕੁਛ ਥੋੜ੍ਹਾ ਬਹੁਤਾ ਪ੍ਰਾਈਮ ਸ਼ੋਅ ਨਹੀਂ ਮਿਲੇ ਕਈ ਥਾਵਾਂ 'ਤੇ ਸਾਨੂੰ, ਹੈ ਨਾ। ਉਹਦੀ ਪ੍ਰੋਬਲਮ ਆਈ ਤਾਂ ਠੀਕ ਆ। ਬਾਕੀ ਹੌਲੀ ਹੌਲੀ ਕੁਛ ਅਸੀਂ ਉਹਨਾਂ ਨੂੰ ਸਮਝਿਆ, ਕੁਛ ਉਹਨਾਂ ਨੇ ਸਾਨੂੰ ਸਮਝਿਆ, ਕੁਛ ਸਿੱਖਦੇ ਰਵਾਂਗੇ, ਕਰਦੇ ਰਵਾਂਗੇ ਬਸ। ਇੱਕ ਲਾਸਟ ਬਈ, ਆਪਾਂ ਚਲੋ ਵੈਸੇ ਹਨੇਰਾ ਵੀ ਬਹੁਤ ਹੋ ਗਿਆ ਆਪਾਂ ਨੂੰ, ਮੈਨੂੰ ਲੱਗਦਾ 12 ਵੱਜ ਗਏ ਹੋਣੇ ਬੈਠਿਆਂ ਨੂੰ। ਲਾਸਟ ਇਹ ਜਦੋਂ ਮੈਂ ਤੁਹਾਨੂੰ ਫੋਨ ਕਰਿਆ, ਤੁਸੀਂ ਮੈਨੂੰ ਕਿਹਾ ਕਿ WhatsApp ਮੈਸੇਜ ਕਰੋ, ਤੁਹਾਨੂੰ ਕੁਛ ਲਿਖ ਕੇ ਭੇਜਣਾ। ਤੁਸੀਂ ਲਿਖ ਕੇ ਭੇਜਿਆ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹੋਵੇ, ਚਾਹੇ ਦੀ ਦੀਪ ਸਿੱਧੂ ਹੋਵੇ, ਚਾਹੇ ਦੀ ਦੀਪ ਪ੍ਰਧਾਨ ਹੋਵੇ। ਇਹਨਾਂ ਦੇ ਖੂਨ ਦੇ ਵਿੱਚ ਉਹ ਬਲਬਲੇ ਨੇ ਜਿਹੜੇ ਕਦੇ ਵੀ ਨਹੀਂ ਮਰਨੇ। ਅਸਲ ਜਿਹੜਾ ਬਈ ਸਾਡਾ ਵੀ ਸਾਰਿਆਂ ਦਾ ਸੁਭਾਅ ਹੀ ਆ। ਸਾਨੂੰ ਜਦੋਂ ਜਵਾਨ ਮੁੰਡਿਆਂ ਨੂੰ 20-22 ਸਾਲ ਦੇ ਮੁੰਡੇ, 25 ਸਾਲ ਦੇ, ਜਦੋਂ ਉਹਨਾਂ ਕੋਲ ਨਵੀਂ ਇਨਫੋਰਮੇਸ਼ਨ ਆਉਂਦੀ ਆ ਤਾਂ ਫਿਰ ਉਹਦਾ ਆਪਾਂ ਤਾਜ਼ਾ ਫਾਰ ਐਗਜ਼ਾਮਪਲ ਤੁਸੀਂ ਰਾਈਟਰ ਹੋ, ਤੁਸੀਂ ਕਹਾਣੀ ਲਿਖ ਲਈ ਤਾਂ ਤੁਸੀਂ ਨਾ ਉਹ 2-4-5 ਦਿਨ ਜਿਹੜਾ ਵੀ ਤੁਹਾਨੂੰ ਮਿਲ ਗਿਆ ਉਹਨੂੰ ਸੁਣਾਓਗੇ ਵੀ ਯਾਰ ਮੈਂ ਕਹਾਣੀ ਲਿਖੀ, ਸੁਣ ਬਹਿ ਕੇ। ਜਾਂ ਕੋਈ ਕਵਿਤਾ ਲਿਖਣ ਵਾਲਾ, ਗਜ਼ਲ ਲਿਖਣ ਵਾਲਾ, ਇਹ ਸਾਡਾ ਹਿਊਮਨ ਨੇਚਰ ਆ। ਤਾਂ ਜਵਾਨ ਮੁੰਡੇ ਨਾਲ ਸਾਡੇ ਪ੍ਰਭਾਵਿਤ ਹੁੰਦੇ ਨੇ। ਤਾਂ ਜਦੋਂ ਉਹ ਜਿਵੇਂ ਕਹਾਣੀ ਦਾ ਕਿਰਦਾਰ ਸਾਡਾ ਦੀਪ ਹੈ, ਤਾਂ ਹਾਲਾਂਕਿ ਕਹਾਣੀ ਦੀਪ ਸਿੱਧੂ ਵੀਰੇ ਉਹਨਾਂ ਤੋਂ ਮੈਂ ਪਹਿਲਾਂ ਦੀ ਲਿਖੀ ਹੋਈ ਆ। ਮੇਰੇ ਕਿਰਦਾਰਾਂ ਦੇ ਨਾਮ ਉਦੋਂ ਪਹਿਲਾਂ ਦੇ ਨੇ। ਬਾਬਾ ਦੀਪ ਸਿੰਘ ਉਹਨਾਂ ਦਾ ਨਾਮ ਵੀ ਦੀਪ ਸੀ ਤੇ ਹੋਰ ਬਹੁਤ ਸਾਰੇ ਦੀਪ ਸੀ, ਪਰ ਉਹ ਕਈ ਵਾਰੀ ਸਬੱਬ ਬਣ ਜਾਂਦਾ, ਲੋਕੀ ਰਿਲੇਟ ਕਰ ਜਾਂਦੇ ਆ। ਇੱਕ ਉਹਦਾ ਸਾਡੇ ਐਕਟਰ ਦਾ ਵਿਸ਼ਾਲ ਦਾ ਚਿਹਰਾ ਥੋੜ੍ਹਾ ਜਿਹਾ ਮਿਲ ਗਿਆ, ਉਹ ਰਲ ਗਿਆ ਹੈ ਨਾ। ਹੁਣ ਜਦੋਂ ਉਹਦਾ ਟੀਜ਼ਰ ਆਇਆ, ਉਹ ਗਾਣਾ ਆਇਆ, ਉਹ ਟੋਪਾ ਜਿਹਾ ਲਾਇਆ ਤਾਂ ਲੋਕੀ ਕਈ ਕਹਿੰਦੇ ਯਾਰ ਇਹ ਲਾਰੈਂਸ ਬਿਸ਼ਨੋਈ ਨਾਲ ਰਲਦਾ। ਹਾਂ, ਮੈਨੂੰ ਕਿਹਾ ਕਿਸੇ ਨੇ ਵੀ ਜਾਣਬੁੱਝ ਕੇ ਲਾਰੈਂਸ ਬਿਸ਼ਨੋਈ ਬਣਾਤਾ ਇਹਨਾਂ ਨੇ। ਉਹ ਮੈਂ ਕਿਹਾ ਨਹੀਂ ਯਾਰ, ਉਹ ਨਹੀਂ ਕੁਛ ਇਹੋ ਜਿਹਾ ਬਣਾਇਆ ਗਾ, ਉਹ ਤਾਂ ਚੱਕਵਾਂ ਜਵਾਕ ਵਿਖਾਇਆ। ਜਿਵੇਂ ਗੁਰਦਾਸ ਮਾਨ ਦੇ ਕਹਿਣਾ ਜਵਾਨੀ ਮੋਢਿਆਂ ਤੋਂ ਥੁੱਕਦੀ ਆ ਨਾ, ਉਹ ਚੱਕਵਾਂ ਜਵਾਕ ਦਿਖਾਇਆ ਸੀ। ਤਾਂ ਜਦੋਂ 20-22 ਸਾਲ ਦਾ ਮੁੰਡਾ ਆ ਕੇ ਕਾਲਜ 'ਚ ਪ੍ਰਧਾਨ ਬਣਦਾ, ਉਹ ਐਂ ਚੱਕਵਾਂ ਹੁੰਦਾ ਹੈ ਨਾ। ਤਾਂ ਉਹ ਕੁੜਤਾ ਪਜਾਮਾ, ਖੁੱਲ੍ਹੀ ਜੈਕਟ ਹੈ ਨਾ, ਤਾਂ ਉਦੋਂ ਰੈਡ ਟੇਪ ਦੀ ਜੁੱਤੀਆਂ ਆਉਂਦੀਆਂ 11-12 'ਚ ਹੈ ਨਾ। ਤਾਂ ਉਹ ਸਹੇਲੀ ਆ, ਬੁਲਟ ਆ ਹੈ ਨਾ। ਤਾਂ ਉਹ ਸੀ ਚੀਜ਼ਾਂ, ਉਹ ਮਾਹੌਲ। ਤਾਂ ਜਿੱਥੋਂ ਤੱਕ ਸ਼ੁਭਦੀਪ ਸਿੱਧੂ ਮੂਸੇਵਾਲੇ ਦੀ ਗੱਲ ਆ, ਦੀਪ ਸਿੱਧੂ ਦੀ ਗੱਲ ਆ, ਚਾਹੇ ਉਹ ਸੰਦੀਪ ਨੰਗਲ ਅੰਮੀ ਆ, ਤਾਂ ਮੈਨੂੰ ਲੱਗਦਾ ਵੀ ਕਹਾਣੀ 'ਚ ਇੱਕ ਵਾਕਿਆ ਇੱਦਾਂ ਦਾ ਹੁੰਦਾ ਵੀ ਇੱਕ ਜਵਾਨ ਮੁੰਡਾ ਚਲਿਆ ਜਾਂਦਾ। ਤਾਂ ਉਹ ਮੈਨੂੰ ਲੱਗਦਾ ਵੀ ਲੋਕ ਰਿਲੇਟ ਕਰਦੇ ਨੇ। ਤਾਂ ਬਹੁਤ ਸਾਰੇ ਲੋਕਾਂ ਦੇ ਮੈਨੂੰ ਮੈਸੇਜ ਆਏ ਸ਼ੁੱਕਰ ਸ਼ਨੀਵਾਰ, ਕਹਿੰਦੇ ਸਾਨੂੰ ਯਾਰ ਦੀਪ ਸਿੱਧੂ ਯਾਦ ਆ ਗਿਆ ਹੈ ਨਾ। ਤਾਂ ਜਦੋਂ ਵੈਸੇ ਉਹ ਕਹਿੰਦਾ ਮੈਂ ਦੀਪ ਆ, ਦੀਪ ਬਿਲਕੁਲ ਸਾਲਾ ਬਾਈ ਦਾ ਹੈ ਨਾ, ਤਾਂ ਉਹਦੇ ਅੰਦਰ ਗੁੱਸਾ, ਅਗਰੈਸ਼ਨ ਮੰਤਰੀ ਪ੍ਰਤੀ ਉਹ ਬਾਗੀ ਹੁੰਦਾ। ਤਾਂ ਇੱਕ ਸਿੱਧੂ ਮੂਸੇਵਾਲੇ ਵੀਰੇ ਦੇ ਨਾਲ ਸੀ, ਸ਼ਾਇਦ ਦੀਪ ਸਿੱਧੂ ਨਾਲ ਰਹਿੰਦੇ ਸੀ ਮੁੰਡਾ ਕੋਈ, ਤਾਂ ਉਹਨੇ ਬੋਲ ਕੇ ਇੱਕ ਵੀਡੀਓ ਪਾਇਆ। ਤਾਂ ਕਹਿੰਦਾ ਮੈਨੂੰ ਬਹੁਤ ਸਾਰੇ ਫੋਨ ਆਏ ਵੀ ਇਹ ਫਿਲਮ 'ਚ ਦੀਪ ਸਿੱਧੂ ਦੀ ਕਹਾਣੀ ਆ। ਤਾਂ ਉਹਨੇ ਬੜੇ ਸੋਹਣੇ ਤਰੀਕੇ ਸਿੰਬੋਲੀਕਲੀ ਜੋੜਿਆ। ਕਹਿੰਦਾ ਯਾਰ ਇਸ ਫਿਲਮ ਦਾ ਕਿਰਦਾਰ ਵੀ ਕਿਤਾਬਾਂ ਪੜ੍ਹ ਕੇ ਸੁਧਰਦਾ ਤੇ ਬਾਗੀ ਹੁੰਦਾ, ਤੇ ਦੀਪ ਸਿੱਧੂ ਵੀ ਐਵੇਂ ਹੋਇਆ ਸੀ ਹੈ ਨਾ। ਤੇ ਉਹ ਸਬੱਬ ਬਣਦਾ। ਵੈਸੇ ਤਾਂ ਮਨੁੱਖ ਸ਼ੁਰੂ ਤੋਂ ਹੀ ਐਵੇਂ ਆ, ਬਿਲਕੁਲ ਜ਼ਿੰਦਗੀ ਐਂ ਚੱਲਦੀ ਹੈ ਸਾਡੀ। ਤਾਂ ਅਸੀਂ ਕੋਈ ਗੁਰਬਾਣੀ ਦੇ ਲੜ ਲੱਗਦੇ ਹਾਂ ਤਾਂ ਸਾਨੂੰ ਅਕਲ ਆਉਂਦੀ ਆ ਹੈ ਨਾ। ਕਾਲਜ 'ਚ ਅਸੀਂ ਕਿਤਾਬਾਂ ਪੜ੍ਹ ਲੈਂਦੇ ਹਾਂ ਤਾਂ ਚੰਗੇ ਬੰਦੇ ਬਣ ਜਾਂਦੇ ਆ। ਤਾਂ ਜੇ ਕੋਈ ਚੰਗਾ ਸਾਹਿਤ ਪੜ੍ਹ ਲੈਂਦਾ, ਉਹ ਵਧੀਆ ਪ੍ਰੈਸ ਰਿਪੋਰਟਰ, ਰਾਈਟਰ, ਡਾਇਰੈਕਟਰ ਕੋਈ ਬਣ ਜਾਂਦਾ, ਜਾਂ ਕਿਸੇ ਚੰਗੇ ਮੁਕਾਮ 'ਤੇ ਪਹੁੰਚ ਜਾਂਦਾ, ਜਾਂ ਉਹਨੂੰ ਬੋਲਣਾ ਚੰਗਾ ਆ ਜਾਂਦਾ, ਉਹਦੀ ਜ਼ਿੰਦਗੀ ਸੁਧਰ ਜਾਂਦੀ ਆ। ਤਾਂ ਲਾਈਫ ਤਾਂ ਹੀ ਆ, ਬਿਲਕੁਲ ਹੈ ਨਾ। ਤੁਸੀਂ ਉਹਨੂੰ ਜਿਹਦੇ ਨਾਲ ਮਰਜ਼ੀ ਕੰਪੈਰੀਜ਼ਨ ਕਰ ਲਓ ਜੀ। ਤਾਂ ਅਸੀਂ ਇਹ ਜਿਹੜੀ ਮੁਲਾਕਾਤ ਆ ਉਹ ਕਰ ਰਹੇ ਹਾਂ, ਇੱਕ ਅੱਧਾ ਮਿੰਟ ਹੋਰ ਲਵਾਂਗੇ ਬਾਈ ਹੋਰਾਂ ਦਾ। ਕਾਫੀ ਹਨੇਰਾ ਵੀ ਹੋ ਗਿਆ, ਅਸੀਂ ਲੇਟ ਬੜੇ ਹੋ ਗਏ, ਪਹਿਲਾਂ ਮਾਫੀ ਵੀ ਚਾਹਾਂਗੇ ਇਹਨਾਂ ਤੋਂ। ਬਈ ਜਿਹੜਾ ਲਾਸਟ ਮੈਸੇਜ ਆ ਉਹ ਕੀ ਆਗਾ ਨੌਜਵਾਨੀ ਲਈ, ਨੌਜਵਾਨ
ਜਿਹੜੀ ਅੱਜ ਜਹਾਜ਼ ਪਰ ਬਾਹਰ ਜਾ ਰਹੀ ਆ, ਜਾਂ ਜਿਹੜੀ ਗੈਂਗਸਟਰਵਾਦ ਨੂੰ ਬੜਾਵਾ ਦੇ ਰਹੀ ਆ? ਮੈਨੂੰ ਲੱਗਦਾ ਜਿਹੜਾ ਗੈਂਗਸਟਰ ਕਲਚਰ ਆ ਉਹਦਾ ਮੈਨੂੰ ਲੱਗਦਾ ਹੁਣ ਥੋੜ੍ਹਾ ਕੰਟਰੋਲ ਆ। ਮੈਨੂੰ ਮੈਂ ਖੁਦ ਮਹਿਸੂਸ ਕਰਦਾ ਵੀ ਥੋੜ੍ਹਾ ਜਿਹਾ ਹੁਣ ਕੁਛ ਟਾਈਮ ਤੋਂ ਜਵਾਕ ਥੋੜ੍ਹੇ ਸਿਆਣੇ ਬਹੁਤ ਹੋਏ ਆ, ਕਿਉਂਕਿ ਬਈ ਮੈਨੂੰ ਲੱਗਦਾ ਯਾਰ, ਮੈਂ ਹਮੇਸ਼ਾ ਆਪਦੇ 'ਤੇ ਗੱਲ ਕਰਦਾ ਨਾ ਵੀ ਅਸੀਂ ਬਾਹਲੇ ਸਿਆਣੇ ਨਹੀਂ ਸੀ। ਸਾਨੂੰ ਤਾਂ 35-40 ਸਾਲ ਲੰਘਿਆ ਉਦੋਂ ਪਤਾ ਲੱਗਿਆ ਵੀ ਯਾਰ ਕੀ ਕਰਨਾ ਕੀ ਨਹੀਂ ਕਰਨਾ। ਤਾਂ ਸਾਡੇ ਵਰਗਿਆਂ ਨੂੰ ਤਾਂ ਜਿਵੇਂ ਫਿਲਮ ਦਾ ਕਿਰਦਾਰ ਆ ਸਾਡਾ, ਸਾਨੂੰ ਤਾਂ ਐਂ ਹੁੰਦਾ ਵੀ ਸਾਡੀ MLA ਮੰਤਰੀਆਂ ਲੋਟ ਆ, ਕਹਿੰਦਾ ਵੇਖਿਆ ਮੇਰੇ ਵਰਗਾ ਕੌਣ। ਅਤੇ ਜੇ ਸਾਨੂੰ ਕੋਈ ਬਦਮਾਸ਼ ਗੈਂਗਸਟਰ ਜਾਣਦਾ ਤਾਂ ਅਸੀਂ ਤਾਂ ਵੀ ਫੀਲ 'ਚ ਵੀ ਆਈ ਐਮ ਦੀ ਬੌਸ ਹੈ ਨਾ। ਅਤੇ ਅੱਜ ਕੱਲ੍ਹ ਦੇ ਬੱਚੇ ਤਾਂ ਮੈਨੂੰ ਲੱਗਦਾ ਯਾਰ, ਤੁਸੀਂ ਕਿਹਾ ਵੀ ਮੈਸੇਜ ਮੈਂ ਸ਼ੁਰੂ 'ਚ ਵੀ ਗੱਲ ਕਹੀ ਸੀ ਵੀ ਯਾਰ ਅੱਜ ਕੱਲ੍ਹ ਦੇ ਬੱਚੇ ਸਾਡੇ ਨਾਲੋਂ ਬੜੇ ਸਿਆਣੇ ਆ। ਤਾਂ 19-20 ਸਾਲ ਦੀ ਉਮਰ 'ਚ ਉਹਨਾਂ ਨੂੰ ਫਿਕਰ ਹੁੰਦਾ। ਤਾਂ ਦੇਖੋ ਬਾਹਰਲੇ ਮੁਲਕਾਂ 'ਚ ਜਾ ਕੇ ਦੇਖੋ, 2-2 ਸ਼ਿਫਟਾਂ ਲਾਉਂਦੇ ਨੇ, ਕੰਮ ਕਰਦੇ ਆ, ਨਾਲ ਪੜ੍ਹਦੇ ਆ ਹੈ ਨਾ। ਉਹ ਤਾਂ ਬਹੁਤ ਫਿਕਰ ਆ ਉਹਨਾਂ ਨੂੰ ਆਪਦੇ ਕੈਰੀਅਰ ਦਾ। ਤਾਂ ਮੈਂ ਮੈਸੇਜ ਤਾਂ ਨਹੀਂ, ਬਸ ਉਹਨਾਂ ਨੂੰ ਮੇਰੀ ਤਾਂ ਰਿਕੁਐਸਟ ਆ, ਦਰਖਾਸਤ ਆ ਵੀ ਦੇਖੋ ਤੁਸੀਂ ਜਿਹੜੀ ਗੱਲ ਕਹੀ ਵੀ ਜਹਾਜ਼ ਪਰ ਬਾਹਰ ਜਾਈ ਜਾਂਦੇ, ਚਲੋ ਮੈਂ ਇਹ ਨਹੀਂ ਕਹਿੰਦਾ ਨਹੀਂ ਜਾਣਾ ਚਾਹੀਦਾ। ਤਾਂ ਬਿਹਤਰ ਭਵਿੱਖ ਵਾਸਤੇ, ਚੰਗੀ ਜ਼ਿੰਦਗੀ ਵਾਸਤੇ ਮਨੁੱਖ ਹਮੇਸ਼ਾ ਹੀ ਸ਼ੁਰੂ ਤੋਂ, ਆਪਾਂ ਵੀ ਜੰਗਲਾਂ 'ਚ ਨਿਕਲ ਕੇ ਆਏ ਹਾਂ, ਅਤੇ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਉਹ ਕਿਉਂ ਜਾ ਰਿਹਾ ਹੈ ਨਾ। ਤਾਂ ਉਹਨਾਂ ਦੀ ਆਪਦੀ ਚੋਇਸ ਆ। ਤਾਂ ਪਰ ਮੈਨੂੰ ਲੱਗਦਾ ਵੀ ਸਾਰੇ ਨਹੀਂ ਜਾ ਸਕਦੇ ਆਪਾਂ, ਨਾ ਹੀ ਆਪਾਂ ਨੂੰ ਸਾਰਿਆਂ ਨੂੰ ਉਹ ਮੁਲਕਾਂ ਨੇ ਝੱਲਣਾ। ਤਾਂ ਸਾਨੂੰ ਇੱਥੇ ਰਹਿ ਕੇ ਵੀ ਕੋਈ ਰਾਹ ਤਲਾਸ਼ਣੇ ਪੈਣਗੇ, ਕੋਈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਪੈਣਗੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਯਾਰ ਵੀ ਅਸੀਂ ਤੁਸੀਂ ਵੀ ਉਹ 'ਚ ਸ਼ਾਮਲ ਹੋ ਸਾਰੇ, ਚਾਹੇ ਕੈਮਰੇ ਦੇ ਪਿੱਛੇ ਵੀਰ ਉਹਦੇ ਬੈਠੇ ਨੇ, ਵੀ ਆਪਾਂ ਸਾਰੇ ਯਾਰ ਉਹ ਜਿੱਦੀ ਲੋਕ ਆ ਜਿਹੜੇ ਕਹਿੰਦੇ ਯਾਰ ਇੱਥੇ ਰਹਿ ਕੇ ਕੋ ਕਰਨਾ ਹੈ ਨਾ। ਇਹ ਰੋਡੇ ਕਾਲਜ ਵੀ ਉਹਨਾਂ ਜਿੱਦੀ ਲੋਕਾਂ ਦੀ ਫਿਲਮ ਆ, ਜਿਹੜੇ 2 ਦਰਜਨ ਮੁੰਡੇ ਕੁੜੀਆਂ ਇਸ ਫਿਲਮ 'ਚ ਪਹਿਲੀ ਵਾਰੀ ਲਾਂਚ ਹੋਏ ਆ। ਤਾਂ ਬੈਕ ਦੀ ਕੈਮਰਾ, ਡਾਇਰੈਕਸ਼ਨ ਟੀਮ, ਪ੍ਰੋਡਕਸ਼ਨ ਟੀਮ 'ਚ ਸਾਡਾ ਬੈਕਗਰਾਊਂਡ ਮਿਊਜ਼ਿਕ ਬਣਾਉਣ ਵਾਲਾ ਮੁੰਡਾ, ਗਾਣੇ ਬਣਾਏ ਜਿਹੜੇ ਜਵਾਕਾਂ ਨੇ, ਸਾਰੇ ਨਵੇਂ ਨੇ, ਫਸਟ ਟਾਈਮਰ ਨੇ। ਤੁਹਾਨੂੰ ਸਾਰੀ ਟੀਮ ਨਵੀਂ ਆ। ਤਾਂ ਮੈਨੂੰ ਲੱਗਦਾ ਵੀ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਕਿ ਉਹਨਾਂ ਛੋਟੇ ਸੁਪਨੇ ਲੈ ਕੇ ਉਹ ਮੁਹਾਲੀ, ਚੰਡੀਗੜ੍ਹ ਇਹਨਾਂ ਸ਼ਹਿਰਾਂ 'ਚ ਆਉਂਦੇ ਨੇ, ਉਹਨਾਂ ਨੂੰ ਹੌਸਲਾ ਮਿਲੇ, ਬਲ ਮਿਲੇ, ਦੁਬਾਰਾ ਵੀ ਉਹਨਾਂ ਨੂੰ ਕੋਈ ਫਿਲਮਾਂ 'ਚ ਲਵੇ। ਵੈਸੇ ਵੀ ਇੱਕ ਫਿਲਮ ਨਾਲ ਬਹੁਤ ਸਾਰਾ ਰੁਜ਼ਗਾਰ ਚੱਲਦਾ। ਤਾਂ ਸਾਡੇ ਬਾਹਰ ਬੈਠੇ ਨੇ ਲੋਕ, ਬਾਹਰਲੇ ਮੁਲਕਾਂ 'ਚ ਇੱਥੇ ਨੇ, ਤਾਂ ਉਹ ਤੁਹਾਡੇ ਕੈਮਰੇ ਜ਼ਰੀਏ, ਤੁਹਾਡੇ ਜ਼ਰੀਏ ਮੈਂ ਉਹ ਮੈਸੇਜ ਭੇਜਣਾ ਚਾਹੂੰਗਾ ਵੀ ਤੁਸੀਂ, ਇਹ ਵੀ ਇੱਕ ਤਰ੍ਹਾਂ ਦਾ ਸਮਾਂ ਦਸੌਂਦ ਕੱਢਣ ਵਾਲਾ ਕੰਮ ਹੀ ਆ ਵੀ ਫਿਲਮ ਦੇਖੋ, ਪਰਿਵਾਰਾਂ ਸਮੇਤ ਦੋਸਤਾਂ 'ਤੇ ਜਾ ਕੇ ਵੇਖੋ। ਤਾਂ ਜਿੱਥੇ ਵੀ ਸ਼ੋਅ ਮਿਲਦਾ, ਕਿਉਂਕਿ ਫਿਲਮਾਂ ਉੱਤੋਂ ਦੀ ਉੱਤੋਂ ਹੋਰ ਆ ਜਾਂਦੀਆਂ ਤਾਂ ਸ਼ੋਅ ਘੱਟ ਜਾਂਦੇ ਆ, ਤਾਂ ਥੋੜ੍ਹੀ ਖੇਚਲ ਕਰ ਲਿਓ। ਕੋਈ ਤੁਹਾਡੇ ਸ਼ਹਿਰ ਨਾ ਵੀ ਲੱਗੀ ਹੋਈ ਤਾਂ ਖੱਬੇ ਸੱਜੇ ਕੋਈ ਘੁੰਮਣ ਦੇ ਬਹਾਨੇ ਚਲੇ ਜਾਇਓ, ਪਰ ਰੋਡੇ ਕਾਲਜ ਜ਼ਰੂਰ ਦੇਖ ਕੇ ਆਇਓ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਬਾਈ ਹੈਪੀ ਰੋਡੇ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ, ਕਿਉਂਕਿ ਇਹਨਾਂ ਕੋਲ ਪਹੁੰਚਣ ਦਾ ਸਬੱਬ ਹੀ ਇਹ ਸੀ ਕਿ ਅਸੀਂ ਖੁਦ ਇਹ ਮੂਵੀ ਦੇਖੀ ਹੈ। ਮੂਵੀ ਬੜੀ ਬਾਕਮਾਲ ਬਣੀ ਆ, ਅਤੇ ਬਾਕਮਾਲ ਦੇ ਨਾਲ ਸਾਡੀ ਜ਼ਿੰਦਗੀ ਨੂੰ ਦਰਸਾਉਂਦੀ ਆ, ਜਿਹੜੀ ਅਸੀਂ ਜਾਂ ਤਾਂ ਕਿਤਾਬਾਂ ਦੇ ਵਿੱਚ ਪੜ੍ਹੀ ਆ ਅਤੇ ਜਾਂ ਫਿਰ ਖੁਦ ਮਾਣੀ ਆ। ਅਤੇ ਅਪੀਲ ਆ, ਦਲੀਲ ਆ ਕਿ ਤੁਸੀਂ ਜ਼ਰੂਰ ਰੋਡੇ ਕਾਲਜ ਮੂਵੀ ਦੇਖ ਕੇ ਆਇਓ। ਮੈਂ ਨਹੀਂ ਕਹਿੰਦਾ ਨਹੀਂ ਹੁੰਦਾ ਕਿਸੇ ਨੂੰ, ਪਰ ਪਹਿਲੀ ਵਾਰ ਕਹਿ ਰਿਹਾ ਕਿ ਤੁਸੀਂ ਰੋਡੇ ਕਾਲਜ ਜਿਹੜੀ ਮੂਵੀ ਆ ਉਹ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਜਾਇਓ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਨਵੀਂ ਪੇਸ਼ਕਸ਼ ਲੈ ਕੇ ਫਿਰ ਹਾਜ਼ਰ ਹੋਣਾ। ਜ਼ਿਹਨ ਦੇ ਵਿੱਚ ਕਿਵੇਂ ਆ ਵੀ ਆਹ ਚੀਜ਼ ਤਾਂ ਆਪਾਂ ਬਣਾਉਣੀ ਆ ਬਾਈ, ਵੀ ਇਹਦੇ 'ਤੇ ਆਪਾਂ ਗੱਲਬਾਤ ਕਰਾਂਗੇ ਅਤੇ ਆਹ ਚੀਜ਼ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਹੋਈ ਆ। ਜਦੋਂ ਇੱਦਾਂ ਦੇ ਸਬਜੈਕਟ ਆਉਂਦੇ ਆ ਤਾਂ ਉਹ ਮੇਕਰਸ ਹੁੰਦੇ ਨੇ ਬਣਾਉਣ ਵਾਲੇ, ਹੈ ਨਾ। ਤਾਂ ਮੇਕਰਸ ਆਪਦੀ ਕੋਈ ਗੱਲ ਕਹਿਣੀ ਚਾਹੁੰਦੇ ਹੁੰਦੇ ਆ। ਤਾਂ ਰੋਡੇ ਕਾਲਜ ਰਾਹੀਂ ਵੀ ਅਸੀਂ ਕੁਝ ਕਹਿਣ ਦਾ ਯਤਨ ਕੀਤਾ। ਬਈ ਤੁਸੀਂ ਮੂਵੀ ਦੇ ਵਿੱਚ ਜੋ ਦਿਖਾਇਆ, ਜੋ ਲੋਕਾਂ ਦੇ ਵਿੱਚ ਵਿਚਰੇ ਹੈ ਨਾ,